ਜਦੋਂ ਲੜਾਈਆਂ ਸ਼ੁਰੂ ਹੋਈਆਂ ਹੂੰ ਉਦੋਂ ਮੁੜ ਜਸਾ ਬਣ ਕੇ ਸਾਡੇ ਇੱਧਰ ਉਹਨਾਂ ਜਾਗੇਵਾਲ ਆਈ ਪਿੰਡ ਜਾਗਵਾਲ ਹਾਂ ਉੱਥੋਂ ਟੀਮ ਵੱਜ ਕੇ ਆਈ ਹੈ ਮੁਸਲਮਾਨਾਂ ਦੀ। ਅੱਛਾ ਉਹ ਮੁੱਲਾ ਲੱਭ ਕੇ ਤੇ ਮਾਰੇ ਨੇ ਬੜੇ ਸਿੱਖ ਸ਼ੇਰੇ ਕੋਟੀਏ ਦਾ ਉਧਰ ਨੇ ਪਰਾ ਬਾਈ ਤੁਸੀਂ ਇੱਥੋਂ ਦੇ ਨੇ ਨਾ ਜਿਹੜੀ ਵੇਖੀ ਗੱਲ ਉਹ ਪਿਆ ਹਾਂਜੀ ਹਾਂਜੀ ਉਹ ਮੈਂ ਜਸਾ ਜਿਹੜਾ ਨਾ ਉਹ ਮੈਂ ਵੇਖਿਆ ਆਪ ਅੱਖੀ। ਹਾਂ ਉਦੋਂ ਸਾਡੀ ਸੇਮ ਤੱਕ ਸੀ ਉਦੋਂ ਸਵੇਰ ਤੱਕ ਮੁਸਲਮਾਨਾਂ ਦਾ। ਅੱਛਾ ਮੁੜ ਜਿਹੜਾ ਵੀ ਸਿੱਖ ਆਇਆ ਉਹਨਾਂ ਨਹੀਂ ਛੱਡਿਆ ਕੋਈ ਵੀ ਨਹੀਂ ਛੱਡਿਆ। ਸਿੱਖ ਜਿੱਥੇ ਲੱਭਾ ਉਹਨੂੰ ਮਾਰੀ ਜਾਣਾ। ਉਹ ਮੁੜ ਆਂਗੀ ਨੂੰ ਲੱਗ ਗਏ ਨੇ ਭਾਈ ਜਿਹੜੇ ਲੁੱਚੇ ਲਫੰਗੇ ਜਿਹੜੇ ਵੇਖੋ ਜਿਵੇਂ ਹੁਣ ਨੇ ਉਦੋਂ ਵੀ ਕੁਝ ਹੋਣਗੇ ਸਾਰੇ ਇੱਕੋ ਜਿਹੇ ਨਾ ਧਰਮ ਵਿੱਚ ਕਿਸੇ ਪੈਦੇ ਹੁੰਦੇ ਨੇ। ਇਹ ਲੁੱਚੇ ਲਫੰਗੇ ਉਹ ਸਨ ਲੁੱਟਣ ਵਾਲੇ। ਤੇ ਇੰਨੀ ਜਿਹੜਾ ਪਿਆਰ ਸੀ ਇੰਨੀ ਵੱਡ ਟੋਕ ਹੋਈ ਜਿਵੇਂ ਤੁਸੀਂ ਦੱਸਿਆ ਕਿ ਆ ਲਾਸ਼ਾਂ ਨਾਲ ਭਰੇ ਪਏ ਇਧਰੋਂ ਜਿਹੜੇ ਆ ਨਹਿਰ ਜੀ ਛੋਟੀ ਜਿਹੀ ਇਧਰ ਉਦੋਂ ਤੁਸੀਂ ਸੇਮ ਹੀ ਦੱਸਿਆ। ਜਿਹੜੇ ਮਹਾਜਰ ਉਧਰੋਂ ਆਏ ਨੇ ਅਸੀਂ ਉਹਨਾਂ ਦਾ ਵੀ ਬੜਾ ਕੀਤਾ। ਉਹ ਕਹਿੰਦੇ ਕਿ ਹੱਦ ਤੋਂ ਜ਼ਿਆਦਾ ਉਧਰ ਲਾਸ਼ਾਂ ਸਨ ਜਿਹੜੇ ਮੁਸਲਮਾਨ ਵਡੀਚੇ ਨੇ। ਇੰਨਾ ਪਿਆਰ ਸੀ ਸਿੱਖ ਜਿਵੇਂ ਤੁਹਾਡਾ ਤੁਸੀਂ ਦੱਸਿਆ ਪਿੰਡ ਦੇ ਸਿੱਖ ਤੇ ਮੁਸਲਮਾਨ ਆਪਸ ਵਿੱਚ ਪਿਆਰ ਸੀ ਨਾ ਇੰਜ ਹੀ ਉਧਰ ਵੀ ਪਿਆਰ ਹੋਏਗਾ ਨਾ ਜਿਹੜੇ ਉਧਰ ਆਏ ਮਹਾਜਰ। ਇੰਨੇ ਪਿਆਰ ਹੋਣ ਦੇ ਬਾਵਜੂਦ ਇੰਨੀ ਵੱਡ ਟੋਕ ਕਿਉਂ ਹੋਈ ਉਹ ਤੁਹਾਨੂੰ ਦੱਸਣਾ ਨਾ। ਜੇ ਕੰਮ ਸ਼ੁਰੂ ਹੋਇਆ ਨਾ ਉਦੋਂ ਦੀ ਗੁੱਲਾ ਪਿਆ ਹੈ ਉਧਰੋਂ ਆਵਾਜ਼ ਆਈ ਹੈ ਮੁਸਲਮਾਨਾਂ ਨੂੰ ਜਿਹੜੇ ਮੁਸਲਮਾਨਾਂ ਨੂੰ ਬੜਾ ਮਾਰਦੇ ਨੇ ਜਿਹਨੇ ਉਧਰ ਵੱਡਣ ਡੇ ਨੇ ਵੱਡਣ ਦਾ। ਅੱਛਾ ਉਸੇ ਫਿਰ ਸਾਡੇ ਜਿਹੜੇ ਸੀ ਮੁਸਲਮਾਨ ਇਹਨਾਂ ਨੇ ਕੌਲ ਲੱਗੀ ਤੇ ਇਹ ਵੀ ਸਿੱਖਾਂ ਨੂੰ ਨਹੀਂ ਸਮਝਦਾ ਇਹ ਵੀ ਸਿੱਖਾਂ ਨੂੰ ਮਾਰਨ ਲੱਗ। ਹਾਂਜੀ ਫਿਰ ਨੇ ਇੱਕ ਸਿੱਖ ਆਇਆ ਅੱਛਾ ਸਾਡੇ ਕੋਲ ਇੱਥੇ ਬਾਬਾ ਚਿਹਰੇ ਉਹਨਾਂ ਕੋ 8-10 ਦੇ ਪਿਆ। ਅੱਛਾ ਜਿਹੜਾ ਆਇਆ ਸੀ ਬਾਬਾ ਜੀ ਉਹਦਾ ਨਾਂ ਕੀ ਸੀ? ਮੋਹਨ ਸਿੰਘ। ਮੋਹਨ ਸਿੰਘ ਅੱਛਾ ਅੱਛਾ ਉਹ ਆਇਆ ਸੀ ਉਹ ਮਿਲਿਆ ਆਪਣੇ ਵੱਡੇ ਸਾਰਿਆਂ ਸਾਰਿਆਂ ਨੂੰ ਮੈਂ ਤੇ 8 ਦਿਨ ਮੁੜ ਸਾਰੇ ਉਹਨਾਂ। ਅੱਛਾ ਜਦੋਂ ਆਇਆ ਸੀ ਕਿਵੇਂ ਦਾ ਸਲੂਕ ਕੀਤਾ ਉਹਦੇ ਨਾਲ ਬੜਾ ਪਿਆਰ ਕੀਤਾ ਸਾਰੇ ਪਿੰਡ ਦੀ। ਸਾਰੇ ਪਿੰਡ ਦੇ ਆਣ ਕੇ ਬਹਿ ਜਾਂਦੇ ਉਹ ਵਿਆਹ ਸਾਡਾ ਵਿਆਹਾਂ ਦੇ ਸ਼ਾਮਲ ਰੱਖਿਆ। ਅੱਛਾ ਵਿਆਹਾਂ ਦੇ ਵੀ ਉਹਨੂੰ ਖੜਿਆ ਨਾਲ ਉਹਨੂੰ ਵਿਆਹ ਜਾਣੀ ਤੇ ਜਾਂਦਾ ਰਿਹਾ ਦੋਵਾਂ ਵਿਆਹਾਂ ਦੇ। ਅੱਛਾ ਅੱਛਾ ਤੇ ਬੜਾ ਸਲੂਕ ਨਾਲ ਗਿਆ। ਸ਼ਾਮ ਟਾਈਮ ਜਦੋਂ ਬਹਿੰਦਾ ਸੀ ਆਣ ਕੇ ਸਾਰੇ ਪਿੰਡ ਵਾਲੇ ਆਣ ਕੇ ਬਹਿ ਜਾਂਦੇ ਨਾਲ ਸਿੱਖ ਆਇਆ ਸਾਡਾ ਪਿੰਡ। ਫਿਰ ਉਹਦੀ ਭੋਏ ਤੇ ਰਹਿੰਦੀ ਸੀ ਉਹਦੇ ਗੁੜ। ਅੱਛਾ ਉਹ ਸਾਡੇ ਬੁੱਢੇ ਦੇ ਨਾਂ ਸੀ। ਅੱਛਾ ਮਤਲਬ ਫਤਿਹਦੀਨ ਬਾਬਾ ਜਿਹੜਾ ਉਹਦੇ ਨਾਂ ਸੀ। ਅੱਛਾ ਗਾਣੇ ਲਈ ਸੀ ਉਹ ਮੈਂ ਬਿਆਨ ਵੀ ਉਹ ਦੇ ਕੇ ਆਇਆ। ਉਹਦੇ ਕਾਗਜ਼ ਲੈਣ ਆਇਆ। ਉਹ ਕਾਗਜ਼ ਵੀ ਲੈਣ ਆਇਆ ਸੀ ਆਪਣੇ। ਉਹ ਬਿਆਨ ਦੇ ਛੱਡੇ ਥੜਾ ਪੈਸੇ ਉਹ ਦੇ ਗਏ ਸੱਚਾ। ਅੱਛਾ ਅੱਛਾ ਉਹ ਬਿਆਨ ਵੀ ਦੇ ਛੱਡੇ ਸੇਮ ਵੀ ਇੱਥੋਂ ਕੁਚੋਂ ਪਈਆਂ ਤਾਂ ਹਾਂ ਇਧਰ ਹੈਗੀ ਉਹਦੇ ਵਿੱਚ ਵੀ ਲਾਸ਼ ਜਿਹੜੀ ਬੱਬਰਾ ਤੋਂ ਉਸਲੇ ਪਾਸੇ ਜਾ ਰਹੀ ਇਧਰ ਇਹ ਗੰਦੀ ਸੇਮ। ਅੱਛਾ ਅੱਛਾ ਬੜੀਆਂ ਲਾਸ਼ਾਂ ਉਹਦੇ ਵਿੱਚ ਵੀ ਰੁੜੀਆਂ ਆ ਸੁਬਾਹ ਇਧਰ ਲਾਂਦੇ ਪਾਸੇ ਇਹਦੇ ਵਿੱਚ ਬੜੀਆਂ ਲਾਸ਼ਾਂ ਸੀ ਅੱਖੀ ਵੇਖੀਆਂ। ਬਾਰ ਮੁਸਲਮਾਨਾਂ ਸੱਟੇ ਬੜੇ। अस्सलाम वालेकुम। वालेकुम सलाम। बुजुर्गो की हाल है? खैर है। की नाम अपना जी बुजुर्गो? हदायत। हदायत हां ते ਤੁਹਾਡੇ ਵਾਲ ਸਾਹਿਬ ਦਾ ਕੀ ਨਾਮ ਹੈ? ਨੂਰ मोहम्मद। ਤੇ ਦਾਦਾ ਜੀ ਦਾ? ਗਾਣਾ। ਗਾਣਾ? ਗਾਣਾ। ਅੱਛਾ ਤੇ ਆਪਣੀ ਜਾਤ ਕਿਹੜੀ ਬਾਬਾ ਜੀ? ਦਿਓਲ। ਲਾਗੇ ਲੈ ਉਹਨਾਂ ਨੂੰ ਆਜੋ ਪੀੜਾ ਖਿੱਚ ਲਿਓ ਲਾਗੇ। ਦਿਓਲ? ਦਿਓਲ। ਅੱਛਾ ਬਾਬਾ ਜੀ ਤੁਸੀਂ ਇਹ ਪਿੰਡ ਦੇ ਵਸਨੀਕ ਹੋ? ਵਸਨੀਕ ਹਾਂ। ਸ਼ੁਰੂ ਤੋਂ ਰਹਿਣ ਵਾਲੇ ਜੋ ਸਿੱਖ ਨੇ ਉਦੋਂ ਦੇ? ਸ਼ੁਰੂ ਤੋਂ। ਅੱਛਾ ਅੱਛਾ ਠੀਕ ਹੈ ਤੇ ਤੁਸੀਂ ਇੱਥੋਂ ਵਸਨੀਕ ਹੋ ਤੇ ਕਿਹੜਾ ਪਿੰਡ ਜਿੱਥੇ ਅਸੀਂ ਬੈਠੇ ਹਾਂ ਹੁਣ? 48 ਦੁਲੂਆਂ ਦੀ। 48 ਦੁਲੂਆਂ ਦੀ ਜੀ ਹਾਂ। ਤੇ ਆਪਣਾ ਜ਼ਿਲ੍ਹਾ ਕਿਹੜਾ ਲੱਗਦਾ ਬਾਬਾ ਜੀ? ਸ਼ੇਖੂਪੁਰਾ। ਅੱਛਾ ਗੁਆਂਢੀ ਪਿੰਡ ਦੱਸੋ ਇੱਕ ਦੋ ਨਾਲ ਕਿਹੜੇ ਲੱਗਦੇ ਨੇ ਤੁਹਾਨੂੰ? ਅਗੰਦ ਵੀ ਨੇੜੇ ਹੋਏ। ਹਾਂਜੀ ਤੁਸੀਂ ਜਿਹੜਾ ਘੱਟ ਬੋਲੇ ਇਧਰੋਂ। ਬਾਬਾ ਜੀ 47 ਤੋਂ ਪਹਿਲਾਂ ਵਾਲੀ ਗੱਲਾਂ ਤੁਹਾਡੇ ਨਾਲ ਕਰਨ ਵਾਸਤੇ ਆਏ ਹਾਂ। 1947 ਜਦੋਂ ਸਿੱਖ ਸਰਦਾਰ ਤੇ ਹਿੰਦੂ ਖੱਤਰੀ ਤੇ ਸਾਰੇ ਇਕੱਠੇ ਸਨ। ਹਾਂਜੀ ਤੇ ਤੁਸੀਂ ਦੱਸਿਆ ਥੋੜਾ ਜਿਹਾ ਉਸ ਟਾਈਮ ਪਿੰਡ ਦੀਆਂ ਪੱਤੀਆਂ ਕਿੰਨੀਆਂ ਸਨ ਜਿਹੜੇ ਸਾਰੇ ਵਸਦੇ ਹੋ? ਇਹ ਸਾਡੇ ਪਿੰਡ ਦੀਆਂ ਸਿੱਖਾਂ ਦੀਆਂ ਇੱਕ ਪੱਤੀ ਸਿੱਖਾਂ ਦੀ ਸੀ। ਅੱਛਾ ਜੀ। ਇੱਕ ਤਰਾਇ ਮੁਸਲਮਾਨਾਂ ਦੀਆਂ ਸਨ। ਤਿੰਨ ਮੁਸਲਮਾਨ। ਤਿੰਨ ਪੱਤੀਆਂ ਮੁਸਲਮਾਨਾਂ ਦੀਆਂ। ਅੱਛਾ ਲੰਬਰਦਾਰ ਦੋ। ਇਹ ਸਿੱਖ ਆਪਣੀ ਪੱਤੀ ਦਾ ਲੰਬਰਦਾਰ ਸੀ ਫੌਜਾ ਸਿੰਘ ਉਹਦਾ ਨਾਮ। ਅੱਛਾ ਫੌਜਾ ਸਿੰਘ। ਅੱਛਾ ਅੱਛਾ ਇੱਕ ਫੌਜਾ ਸਿੰਘ ਜੀ ਆਪਣੀ ਪੱਤੀ ਦਾ ਨੰਬਰਦਾਰ ਸਿੱਖਾਂ ਦੀ ਦਾ? ਹਾਂ ਸਿੱਖਾਂ ਦੀ ਦਾ। ਤੇ ਦੂਸਰੇ ਮੁਸਲਮਾਨ ਦਾ ਕਿਸ ਨਾਮ? ਦੂਜੇ ਮੁਸਲਮਾਨ ਸਨ ਉਹਦਾ ਨਾਮ ਇਸਮਾਇਲ ਲੰਬਰਦਾਰ। ਅੱਛਾ ਅੱਛਾ ਇਸਮਾਇਲ। ਬਾਬਾ ਜੀ ਉਸ ਟਾਈਮ ਇੱਥੇ ਕਿਹੜੀ ਕਿਹੜੀ ਬਰਾਦਰੀ ਬੈਠੀ ਸੀ ਮੁਸਲਮਾਨਾਂ ਦੀ ਪਹਿਲਾਂ ਦੱਸਿਆ ਜੀ? ਆਪਾਂ 47 ਤੋਂ ਪਹਿਲਾਂ ਵਾਲੀ ਗੱਲਾਂ ਕਰਨੀਆਂ ਸਾਰੀਆਂ। ਇਹ ਉਦੋਂ ਮਤਲਬ ਇੱਥੇ ਬੈਠੇ ਸਨ ਦੁੱਲੂ ਬਲਾਦਰੀ। ਅੱਛਾ ਵਿੱਚ ਮੋਚੀ ਵੀ ਸਨ। ਅੱਛਾ ਨਾਈ ਵੀ ਸਨ। ਫਰਕਾਨ ਵੀ ਸਨ। ਜਵਾਰ ਵੀ ਸਨ। ਫਕੀਰ ਵੀ ਸਨ। ਅੱਛਾ
ਬਸ ਇਹ ਸਾਰੇ ਤੇ ਅੱਛਾ ਤੇ ਸਿੱਖ ਕਿਹੜੇ ਸਨ ਭਲਾ ਜਿਹੜੇ ਰਹਿੰਦੇ ਹਨ? ਸਿੱਖ ਵੀ ਤੈਨੂੰ ਦੱਸਿਆ ਵਾ, ਉਹਦਾ ਇੱਕ ਦਾ ਹੀ ਨਾਮ ਮੈਨੂੰ ਯਾਦ ਹੈ। ਨਹੀਂ ਉਹਨਾਂ ਦੀ ਜ਼ਾਤ ਕਿਹੜੀ ਸੀ? ਮੈਂ ਕਿਹਾ ਪਤਾ ਜ਼ਾਤ। ਦੁੱਲੂ। ਅੱਛਾ ਉਹ ਵੀ ਦੁੱਲੂ ਸਨ? ਉਹ ਵੀ ਦੁੱਲੂ। ਅੱਛਾ ਤੇ ਪਿੰਡ 48 ਦੁੱਲੂਆਂ ਵੀ ਉਹਨਾਂ ਦਾ ਨਾਮ ਤਾਂ ਨਹੀਂ? ਨਹੀਂ ਨਾ, ਦੁੱਲੂ ਬਰਾਦਰੀ ਜੀ ਸੀ? ਸਾਂਝੀ ਵਜਦੀ ਹੈ ਨਾ, ਉਦੋਂ ਸਾਰੇ ਹੀ ਸਿੱਖ ਸਨ। ਹਾਂ ਅੱਛਾ। ਕਦੀ ਉਦੋਂ ਪਹਿਲਾਂ ਦੀ ਗੱਲ ਹੈ, ਬਸ ਸਾਰੇ ਹੀ ਸਿੱਖ ਸਨ। ਸਾਰੇ ਹੀ ਸਗੋਂ ਫਿਰ ਕੋ ਮੁਸਲਮਾਨ ਅੱਗੋਂ ਮੁੜੋ ਮੁਸਲਮਾਨ ਹੋ ਗਿਆ, ਇੱਕ ਦਿਨ ਪਹਿਲੇ ਦਾ ਕਰਤਾ। ਬਜ਼ੁਰਗੋ ਪਿੰਡ ਦਾ ਥੋੜਾ ਨਕਸ਼ਾ ਦੱਸੋ, ਉਦੋਂ ਕਿਵੇਂ ਦਾ ਸੀ? ਪਿੰਡ ਦੇ ਵਿੱਚ ਖੂਹ ਕਿੱਥੇ ਕਿੱਥੇ ਹੁੰਦੇ ਸਨ? ਪਾਣੀ ਪੀਣ ਵਾਲੇ ਅੰਦਰ ਜਿਹੜੇ ਪਿੰਡ ਦੇ ਵਿੱਚ? ਇੱਕ ਤਾਂ ਖੂਹ ਸੀ ਇੱਥੇ ਕਰਕੇ ਹਾਂ ਇੱਕ ਚੌਂਕ ਪਰ ਮਸਜਿਦ ਉਹਦੇ ਨਾਲ। ਅੱਛਾ ਦੋਵੇਂ ਖੂਹ ਸਨ, ਪਾਣੀ ਪਿੰਡ ਦੇ ਲੋਕ ਇੱਥੇ ਪੀਂਦੇ ਸਨ। ਸਿੱਖ ਕਿੱਥੋਂ ਭਰਦੇ ਹਨ ਪਾਣੀ ਆਪਣਾ? ਸਿੱਖ ਇੱਥੇ ਕਰਕੇ ਉਹਨਾਂ ਦਾ ਨਾਲ ਹੀ ਆ ਚੌਂਕ। ਯਾਨੀ ਸਿੱਖ ਆਪਣੇ ਲਹਿਦਾ ਭਰਦੇ ਸਨ? ਲੈਦਾ ਮੁਸਲਮਾਨਾਂ ਦਾ ਲਹਿਦਾ ਸੀ? ਲੈਦਾ ਸੀ। ਅੱਛਾ ਅੱਛਾ। ਪਿੰਡ 'ਚ ਸਾਈ ਵੀ ਹੁੰਦੇ ਉਦੋਂ ਕਿ ਨਹੀਂ? ਸਾਈ ਵੀ ਸਨ ਬੜੇ। ਸਾਈ ਵੀ ਆਇਆ ਸਨ? ਖੂਹ ਬੜੇ ਸਨ ਔਰ ਲੰਮਾ ਚਮਾ ਤੇ ਬਾਬਾ ਜੀ ਪਿੰਡ ਦੇ ਖੂਹ ਦੀ ਵਾਈ ਸੀ ਉਦੋਂ। ਹਾਂ ਅੱਛਾ। ਅਜੇ ਪਿੰਡ ਥੋੜਾ ਦੱਸਣੇ ਆ ਤੇ ਪਿੰਡ ਦੇ ਵਿੱਚ ਕੋਈ ਬਹਿਣ ਵਾਲੀ ਥਾਂ, ਕੋਈ ਤਕੀਆ ਕੀ ਉਹਨੂੰ ਕਹਿੰਦੇ ਸਨ ਉਦੋਂ, ਜਿਹੜੇ ਜਿੱਥੇ ਫਾਸਲੇ ਹੁੰਦੇ ਹਨ? ਉੱਥੇ ਆ ਜਿਹੜੇ ਮਸਜਿਦ ਹਾਂਜੀ ਹਾਂਜੀ। ਇਹਦੇ ਨਾਲ ਹੀ ਉਹਨਾਂ ਥਾਂ ਰੱਖਿਆ ਸੀ ਬਾਬਾ ਖੁੱਲਾ ਗਿਆ ਤੇ ਬੋੜਾ ਸਨ ਵਿੱਚ ਬੋੜ ਦੇ ਦਰਖਤ ਸਨ? ਬੋੜ ਸਨ, ਦਰਖਤ ਬੜੀ ਸਨ, ਬੜੀ ਛਾਂ ਸੀ? ਬੋੜਾ ਸਨ। ਅੱਛਾ ਉੱਥੇ ਬਾਗ ਫੈਸਲੇ ਪੂਲੇ ਲੋਕ ਕਰਦੇ ਸਨ, ਉੱਥੇ ਰਹਿੰਦੇ ਸਨ। ਅੱਛਾ ਅੱਛਾ ਅੱਛਾ। ਤੇ ਮਸੀਤਾਂ ਉਦੋਂ ਕਿੰਨੀਆਂ ਹੁੰਦੀਆਂ ਪਿੰਡ 'ਚ? ਮਸਜਿਦ ਇੱਕੋ ਹੀ ਸੀ ਉਦੋਂ। ਤੇ ਗੁਰਦੁਆਰੇ? ਗੁਰਦੁਆਰਾ ਇੱਕ ਸੀ ਇੱਥੇ ਕਰਕੇ ਉਹਨੂੰ ਨਿੱਕਾ ਜਿਹਾ ਬਣਾ ਯਾਨੀ ਗੁਰਦੁਆਰਾ ਵੀ ਇੱਕ ਸੀ ਤੇ ਮਸਜਿਦ ਵੀ ਇੱਕ ਸੀ? ਇੱਕ ਸੀ। ਅੱਛਾ 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 ਸਹੀ ਹੈ। ਤੇ ਘਰ ਕਿਵੇਂ ਦੇ ਹੁੰਦੇ ਹਨ ਬਾਬਾ ਜੀ ਉਦੋਂ? ਸਿੱਖਾਂ ਦੇ ਘਰ ਕਿਵੇਂ ਦੇ ਹਨ? ਮੁਸਲਮਾਨਾਂ ਦੇ ਉਦੋਂ ਸਾਰੇ ਮਿੱਟੀ ਦੇ ਪਕਾਰ ਸਨ, ਕੋਈ ਇੱਟ ਲੱਗੀ ਨਹੀਂ ਸੀ, ਸਿਰਫ ਗੁਰਦੁਆਰੇ 'ਚ ਲੱਗੀ ਸੀ ਜਾਂ ਮਸਜਿਦ। ਅੱਛਾ ਪੂਰਾ ਪਿੰਡ ਕੱਚਾ ਸੀ? ਮਸਜਿਦ ਤੇ ਗੁਰਦੁਆਰਾ ਕੁਝ ਪੱਕਾ ਸੀ? ਹਾਂ ਕੋਈ। ਅੱਛਾ ਅੱਛਾ ਸਹੀ ਹੈ। ਆਪਣੇ ਹੋਰ ਕੋਈ ਸਿੱਖ ਜਿਹੜੇ ਇੱਥੇ ਰਹਿੰਦੇ ਹਨ, ਕਿਸੇ ਦਾ ਨਾਂ ਚੇਤੇ? ਉਹ ਮੈਨੂੰ ਏਡਾ ਯਾਦ ਕੋਈ ਨਹੀਂ। ਉਹ ਤੁਹਾਡੇ ਹਾਂ ਦਾ ਕੋਈ ਸੀ ਉਸ ਟਾਈਮ? ਕੋਈ ਦਲੀਪਾ ਸਿੰਘ ਸੀ ਇੱਕ ਦੇ ਨਾਂ। ਕੋ ਆਇਆ ਗਿਆ ਨਾ ਯਾਦ? ਜ਼ੇਨ ਤੇ ਥੋੜਾ ਭਾਰ ਪਾਓ, ਹਾਂ ਸ਼ਾਇਦ ਯਾਦ ਆ ਜੀ। ਉਹ ਤੁਹਾਡੇ ਪਿੰਡ ਵਾਲੇ ਵੇਖ ਕੇ ਖੁਸ਼ ਹੋ ਜਾਣਗੇ, ਸਾਨੂੰ ਨਾਂ ਯਾਦ ਨੇ ਬਾਬਿਆਂ ਨੂੰ, ਤੇ ਫਿਰ ਵੇਖਣ ਵੀ ਆਣਗੇ। ਅਬਦੁੱਲਾ ਸਿੰਘ ਦਾ ਨਾਮ ਲਿਆ ਸੀ ਨਾ, ਹਾਂ ਉੱਥੇ ਮਤਲਬ ਉਹਨਾਂ ਨੂੰ ਪਤਾ ਲੱਗ ਜਾਂਦਾ ਵਾ ਇਹ ਅਬਦੁੱਲਾ ਸਿੰਘ ਉੱਥੋਂ ਦਾ ਲੰਬਰਦਾਰ। ਥੋੜਾ ਉੱਚੀ ਬੋਲ। ਹਾਂਜੀ ਲੰਬਰਦਾਰ ਸੀ ਉਹ। ਅੱਛਾ ਅੱਛਾ। ਅਬਦੁੱਲਾ ਸਿੰਘ ਪਿੰਡ ਦਾ ਨੰਬਰਦਾਰ ਸੀ ਉਹ? ਲੰਬਰਦਾਰ ਸੀ ਅਬਦੁੱਲਾ ਸਿੰਘ। ਅੱਛਾ ਅੱਛਾ। ਸਿੱਖਾਂ ਦੀ ਪੱਤੀ। ਸਿੱਖਾਂ ਦੀ ਪੱਤੀ ਦਾ। ਹਾਂ। ਤੇ ਬਾਬਾ ਜੀ ਥੋੜਾ ਪਿੰਡ ਦੇ ਵਿੱਚ ਮੈਨੂੰ ਇਹ ਦੱਸੋ ਕਿ ਹੁਣ ਤੇ ਲੱਗ ਗਈਆਂ ਆਟੇ ਵਾਲੀ ਚੱਕੀਆਂ ਆਮ, ਤੇ ਆਟਾ ਉਟਾ ਕਿੱਥੋਂ ਪਿਆਉਂਦੇ ਆ ਪਿੰਡ 'ਚ? ਹੈ ਸੀ ਕੋਈ? ਸਾਡੇ ਖਰਾਸ ਲੱਗੇ ਸਨ। ਅੱਛਾ ਮੁਸਲਮਾਨਾਂ ਦੇ? ਮੁਸਲਮਾਨਾਂ ਦਾ ਵੀ ਤੇ ਸਾਰੇ 4 ਖਰਾਸ ਸਨ। ਅੱਛਾ ਪਿੰਡ ਵਿੱਚ 4 ਖਰਾਸ ਸਨ? ਹਾਂ ਚਾਰੇ ਮੁਸਲਮਾਨਾਂ ਦੇ? ਮੁਸਲਮਾਨਾਂ ਦੇ ਸਮਝ ਲਾ, ਠਿਕਾਣ ਮੁਸਲਮਾਨ ਠਿਕਾਣ ਲਾ ਕੇ ਮੁਸਲਮਾਨ। ਹਾਂ ਠਿਕਾਣਾ ਹੀ ਲਾਇਆ। ਅੱਛਾ ਅੱਛਾ। ਤੇ ਉਹ ਮਦਵਾਲੇ ਆਟਾ ਉਹਦੇ ਤੇ ਢੱਗੇ ਜੋੜੇ ਅੱਗੇ, ਹਾਂ ਤੇ ਉਹਨਾਂ ਨੂੰ ਮੁੜ ਠੀਕ ਹੈ। ਦਾਣੇ ਪੀਣੇ। ਹਾਂ ਸਾਰੇ ਵਾਰੀ ਨਾਲ ਸਿੱਖ ਵੀ ਉੱਥੇ ਪੀ ਲੈਂਦੇ ਸਨ। ਅੱਛਾ ਅੱਛਾ। ਸਾਰੇ ਜਾਨੀ ਉੱਥੇ ਪੀਂਦੇ ਹਨ? ਸਾਰਿਆਂ ਨੇ ਉਹ ਦਾਣੇ ਉੱਥੇ ਲੋਕ। ਅੱਛਾ ਅੱਛਾ। ਤੇ ਬਾਬਾ ਜੀ ਨਾਈ ਕਿਹੜਾ ਹੁੰਦਾ ਸੀ ਪਿੰਡ 'ਚ ਉਦੋਂ? ਨਾਈ ਉਹ ਯਾਦ ਹੁੰਦਾ ਸੀ ਇੱਕ ਮੁਸਲਮਾਨਾਂ ਦਾ? ਮੁਸਲਮਾਨਾਂ ਦਾ ਯਾਦ ਦੇ ਪਿਓ ਨਾਲ ਸੀ। ਪਿਓ ਨਾਲ ਨਹੀਂ, ਉਹ ਵੀ ਚਾਚਾ ਸੀ। ਚਾਚਾ ਹੋਇਆ ਜਾਂ ਪਿਓ ਪਹਿਲੇ ਪਿਓ ਦਾ ਨਾਮ ਮਾਲਾ ਦਾ ਸੀ ਉਹਦੇ ਨਾਲ। ਦਿੱਤਾ ਸੀ। ਅੱਛਾ ਦਿੱਤਾ ਤੇ ਜੀਰ ਉਹਨਾਂ ਦਾ ਪਿਓ ਹੈ ਨਾ। ਉਹ ਹੀ ਕਿਹਾ। ਤੇ ਉਹਨਾਂ ਦੇ ਪਿਓ ਦੇ ਨਾਮ ਮਾਲਾ ਦਾ ਸੀ। ਅੱਛਾ ਸਾਰਿਆਂ ਦੇ ਵੀ ਕਰਦਾ ਸੀ? ਸਾਰੇ ਮੁਸਲਮਾਨਾਂ ਦੇ ਸਾਰਿਆਂ ਦੇ ਉਹ ਹੀ ਕਰਦਾ ਸੀ। ਨਹੀਂ ਸਿੱਖ ਤੇ ਦਾੜੀ ਬਣਾਉਂਦੇ ਨਹੀਂ ਸਨ। ਨਹੀਂ ਕਾਨੂੰਨ ਨਹੀਂ ਸਾਂ ਕਟਾਉਂਦੇ ਉਹ? ਨਾ ਕੋਈ ਸ਼ੈ ਨਹੀਂ। ਹਾਂ ਉਹ ਕੋਈ ਸ਼ੈ ਨਹੀਂ ਕਰਦਾ। ਤੇ ਆਪਣਾ ਲੋਹਾਰ ਕਿਹੜਾ ਹੁੰਦਾ ਜਿਹੜਾ ਪੰਜਾਲੀਆਂ ਪੰਜੂਲੀਆਂ ਬਣਾਉਂਦਾ ਸੀ, ਮੰਜੀਆਂ ਠੋਕਦਾ ਸੀ, ਕੋਈ ਮਤਲਬ? ਉਹਦੇ ਮਤਲਬ ਸੈਨ ਲੋਹਾਰ ਹੁੰਦਾ ਸੀ। ਹਾਂ ਸੈਨ। ਅੱਛਾ। ਉਹਦੇ ਅੱਗੋਂ ਬੇਟੇ ਸਨ ਖਾਨ, ਕੀ ਦਿਨ ਗੁਲਾਮ, ਕੀ ਨਾ ਮਬਦ, ਇਸੇ ਤਰ੍ਹਾਂ 5-6 । ਯਾਨੀ ਉਹ ਸਾਰਿਆਂ, ਮੇਰਾ ਕਹਿਣ ਦਾ ਮਕਸਦ ਹੈ ਕਿ ਉਹ ਸਾਰਿਆਂ ਦੇ ਉਹ ਹੀ ਬਣਾਉਂਦਾ ਸੀ? ਨਹੀਂ ਅੱਗੋਂ 10 ਨਾ। ਹਾਂ ਅੱਗੋਂ ਇੱਕ 17 ਹੁੰਦਾ ਸੀ। ਉਹਦੇ 5-6 ਮੁੰਡੇ ਸੀ। ਠਿਕਾਣ ਸੀ। ਅੱਛਾ। ਤੇ ਉਹ ਥਰਕਾਨ ਸੀ, ਉਹ ਥਰਕਾਣਾ ਕੰਮ ਕਰਦੇ ਲੱਕੜ ਦਾ। ਤੇ ਇੱਕ ਸੀ ਫਤਿਹਦੀਨ। ਅੱਛਾ। ਉਹਦੇ ਅੱਗੋਂ 4 ਮੁੰਡੇ ਉਹਦੇ ਸਨ। ਉਹ ਸਾਰਾ ਥਰਕਾਣਾ ਕੰਮ ਕਰਦੇ ਸਨ। ਹਲ ਪੰਜਾਲੀ ਜਿਹੜੀ ਕੋੜੀ ਛੋੜ ਬਣਾਵੇ, ਇਹ ਲੋਹੇ ਦਾ ਕੰਮ ਕਰਦੇ ਸਨ। ਅੱਛਾ ਇਹ ਲੋਹੇ ਦਾ ਕਰਦੇ ਹਾਂ, ਲੱਕੜੀ ਦਾ ਕਰਦੇ ਹਾਂ? ਉਹ ਲੱਕੜੀ ਦਾ ਕਰਦੇ। ਮੁਸਲਮਾਨ ਸਨ? ਹਾਂ ਤੇ ਨਹੀਂ ਇਹ ਕੰਮ ਮੁਸਲਮਾਨਾਂ ਦੇ ਕਰਦੇ ਆ ਕਿ ਮੇਰਾ ਕਹਿਣ ਦਾ ਮਕਸਦ ਸਾਰਿਆਂ ਦਾ ਕਰਦੇ। ਅੱਛਾ ਸਰਦਾਰਾਂ ਦਾ ਵੀ ਉਹੀ ਕਰਦੇ? ਹਾਂ ਉਹ ਵੀ ਉਹਨਾਂ ਦੇ ਕਰਦੇ। ਅੱਛਾ ਅੱਛਾ ਅੱਛਾ।
ਉਹ ਨਿਆਂ ਆਪਣਾ ਲੈਂਦੇ ਸਨ ਤੇ ਉਹ ਵੀ ਹਾਂ ਹਾਂ। ਇਹ ਪਿੰਡ ਦੀ ਕੋਈ ਤੁਹਾਨੂੰ ਪਹਿਲੀ ਤਾਂ ਪਤਾ ਕਿੰਨੀ ਸਾਰੀ ਜ਼ਮੀਨ ਪਿੰਡ ਦੀ ਪਿੰਡ ਦਾ ਬੜਾ ਪਤਾ। ਕਿੰਨੀ ਕੁ ਜ਼ਮੀਨ ਸਾਰੀ? ਇਹ 100,000 ਕਮਾਓ ਸਰ। 1000 ਕਮਾਉਂਦਾ ਰਿਹਾ। ਕਮਾ ਕਿੱਲਾ ਜਾਨੀ ਜਿਹਨੂੰ ਕਹਿੰਦੇ? ਕਿੱਲਾ ਜਿਹਨੂੰ ਕਹਿੰਦੇ ਆ। ਅੱਛਾ ਅੱਛਾ 1000 ਕਿੱਲਾ। ਅੱਛਾ 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 ਬਾਬਾ ਜੀ, ਇਹਦੇ ਵਿੱਚੋਂ ਪਤਾ ਜੀ ਉਦੋਂ ਮੁਸਲਮਾਨਾਂ ਦੀ ਕਿੰਨੀ ਸੀ ਜ਼ਮੀਨ ਤੇ ਬਹੁਤੀ ਸਿੱਖਾਂ ਦੀ ਸੀ ਕਿ ਮੁਸਲਮਾਨਾਂ ਦੀ ਸੀ ਉਸ ਟਾਈਮ? ਮੋਦੀ ਤੇ ਮੁਸਲਮਾਨਾਂ ਦੀ ਸੀ। ਇੱਕ ਪੱਤੀ ਸਿੱਖਾਂ ਦੀ ਤੈਨੂੰ ਦੱਸੀ ਹਾਂ ਹਾਂ। ਇਹ 3 ਪੱਤੀਆਂ ਉਹ ਤੇ ਪੱਤੀਆਂ ਹੋ ਗਈਆਂ, ਕਈ ਬੇਘਰ ਵੀ ਹੁੰਦੇ ਨੇ, ਬੇਮਾਲਕ ਵੀ ਹੁੰਦੇ ਨੇ। ਮੈਂ ਤਾਂ ਤੁਹਾਨੂੰ ਪੁੱਛਦਾ ਪਿਆ ਕਿ ਜ਼ਮੀਨ ਕਿਹਦੀ ਸੀ ਜ਼ਿਆਦਾ, ਸਿੱਖਾਂ ਦੀ ਸੀ ਕਿ ਮੁਸਲਮਾਨਾਂ ਦੀ ਸੀ? ਮੁਸਲਮਾਨਾਂ ਕੋਲ ਜ਼ਿਆਦਾ, ਮੁਸਲਮਾਨਾਂ ਕੋਲ ਜ਼ਿਆਦਾ ਸੀ। ਸਿੱਖਾਂ ਥੋੜੇ ਸੀ। ਅੱਛਾ ਅੱਛਾ ਬਾਬਾ ਜੀ, ਆਲੇ ਦੁਆਲੇ ਕੋਈ ਖੂਹ ਚੇਤੇ ਹੁਣ ਤੁਹਾਨੂੰ ਕਿਹਦਾ ਕਿਤੇ ਹੈ? ਆਲੇ ਦੁਆਲੇ ਪੈਲੀ ਵਾਲੇ ਜਿਹੜੇ ਪੈਲੀਆਂ ਚ ਖੂਹ ਹੁੰਦੇ ਆ, ਪਹਿਲੀਆਂ ਜੋ ਇੱਕ ਲੰਮੇ ਸੀ ਪਿੰਡ ਦੇ ਚੜ੍ਹਦੇ ਪਾਸੇ? ਚੜ੍ਹਦੇ ਪਾਸੇ। ਨਵੇਂ ਆ ਇੱਕ ਆ ਨਵੇਂ ਵਾਲੇ ਚੜ੍ਹਦੇ ਪਾਸੇ, ਇੱਕ ਮਰਾਦਿਆਂ ਇੱਕ ਮਰਾਦਿਆਂ ਵਾਲਾ ਪਿੰਡੋਂ ਪਹਾੜ, ਅੱਛਾ। ਇੱਕ ਲਾਂਦੇ ਪਾਸੇ ਉਹਨੂੰ ਆਂਦੇ ਸਨ ਮੋਹਲਾ ਵਾਲਾ ਖੂਹ। ਮੋਹਲਾਂ ਵਾਲਾ, ਅੱਛਾ। ਉਹਦਾ ਸਿੱਖਾਂ ਦਾ ਉਹਦਾ ਨਾਮ ਮੈਨੂੰ ਉਹਦਾ ਮਾਲਕ ਦਾ ਨਹੀਂ ਪਿਆ। ਸੂਬਾ ਉਹਨੇ ਉਹ ਲੰਗਾ ਜਿਹੜਾ ਸੀ ਉਹ ਲੰਮਾ ਲੰਗਾ ਸੀ ਤੇ ਉਹ ਖੂਹ ਉਹਦੇ ਸੀ। ਉਹ ਸਿੱਖ ਦਾ ਇਹ ਸਿੱਖਾਂ ਦੇ ਹਨ ਸਾਰੇ ਖੂਹ ਵਾਲੇ? ਨਹੀਂ, ਅੱਛਾ। ਸਿੱਖਾਂ ਨੇ ਤੇ ਇੱਧਰ ਸੰਗਦੇ ਆ, ਇੱਧਰ ਇਹ ਨਹੀਂ ਉਗਾਂਦਾ ਵਾਲੀ ਸਾਈਡ ਤੇ ਹੁਣ? ਉਹਨਾਂ ਦਾ ਨਾਂ ਨਹੀਂ ਵੇਖਿਆ। ਅੱਛਾ ਅੱਛਾ। ਇੱਧਰ 3 ਖੂਹ ਵੇਖੇ ਆ ਵਗਦੇ ਰਹੇ। ਅੱਛਾ ਬਾਬਾ, ਉਦੋਂ ਕੋਈ ਇੱਥੇ ਪਿੰਡ ਦੇ ਵਿੱਚ ਮੇਲਾ ਲੱਗਦਾ ਹੁੰਦਾ ਸੀ ਪਹਿਲਾਂ ਪੁਰਾਣਾ? ਮੇਲੇ ਲੱਗਦਾ ਆ ਬਾਬਾ ਖਾਕੀ ਸ਼ਾਹ ਦਾ ਦਰਬਾਰ ਹੈ। ਲੱਗ ਗਈ ਉਹ ਕਿਹੜੇ ਪਾਸੇ ਪਿੰਡ ਦੇ? ਆ ਨਾਲ ਹੀ ਚੜ੍ਹਦੇ ਪਾਸੇ ਪਿੰਡੋਂ ਚੜ੍ਹਦੇ ਪਾਸੇ। ਅੱਛਾ, ਉਦੋਂ ਵੀ ਲੱਗਦਾ ਸੀ ਮੇਲਾ? ਉਦੋਂ ਵੀ ਲੱਗਦਾ ਸੀ, ਬੜਾ ਲੱਗਦਾ ਉਦੋਂ। ਕੌਡੀਆਂ ਵੀ ਹੁੰਦੀਆਂ ਉਦੋਂ? ਬੜੀ ਕਬੱਡੀ ਹੁੰਦੀ ਸੀ, ਅੱਛਾ। ਬੜੀ ਕਬੱਡੀ। ਸਿੱਖ ਵੀ ਵੇਖਣ ਜਾਂਦੇ, ਘੁਲਣ ਜਾਂਦੇ? ਸਿੱਖ ਵੀ ਨਾਲ ਹੁੰਦੇ ਸਨ। ਅੱਛਾ ਅੱਛਾ ਬਾਬਾ ਜੀ, ਆਪਣੇ ਪਿੰਡ ਦੇ ਵਿੱਚ ਉਦੋਂ ਸਕੂਲ ਆਇਆ ਸੀ ਕੋਈ ਨਾ ਉਦੋਂ? ਉਦੋਂ ਸਕੂਲ ਪਿੰਡ ਹੀ ਹੈ ਸੀ ਕੋਈ ਨਾ। ਅੱਛਾ, ਕਿੱਥੇ ਜਾਂਦੇ ਆਪਣੇ ਬੱਚੇ ਪੜ੍ਹਨ ਸਾਰੇ? ਪੜ੍ਹਦੇ ਕੋਈ ਨਹੀਂ ਸੀ, ਕੋਈ ਫਰਲਾ ਮੈਂ ਜਾਣਦਾ ਸੀ ਅਗੰਧ ਗੰਦ ਸਕੂਲ ਹੈ ਸੀ ਇੱਕ ਪ੍ਰਾਇਮਰੀ ਸਕੂਲ ਸੀ ਹੈ। ਬਾਬਾ ਜੀ, ਤੁਸੀਂ ਮੇਰੇ ਦਰਬਾਰ ਦੀ ਜਿਹੜੇ ਗੱਲ ਕੀਤੀ ਹੈ, ਖਾਕੀ ਸ਼ਾਹ ਜਿਹੜਾ ਦਰਬਾਰ ਸੀ, ਖਾਕੀ ਸ਼ਾਹ ਇੱਥੇ ਵਾਹਵਾ ਮੇਲਾ ਭਰਦਾ ਹੁੰਦਾ ਸੀ? ਬੜਾ ਮੇਲਾ ਲੱਗਦਾ, ਬੜੀ ਕਬੱਡੀ ਹੁੰਦੀ ਸੀ। ਕੰਜਰੀਆਂ ਨਕਲੀ ਆਉਂਦੇ ਹੁੰਦੇ ਰਾਤ ਨੂੰ ਗਾਉਣ ਵਾਲੇ? ਨਕਲੀਆਂ ਸਾਡੀਆਂ ਕੰਜਰੀਆਂ ਵੀ ਆਉਂਦੀਆਂ। ਅੱਛਾ, ਕੰਜਰੀਆਂ ਇਹ ਉਦੋਂ ਵੀ ਸਿਸਟਮ ਹੈ ਸੀ ਇਹਦਾ ਸਾਰਾ ਨਕਲੀ ਨੁਕਲੀਆਂ ਵਾਲਾ? ਹਾਂ, ਨਕਲੀ ਬੜੇ ਆਉਂਦੇ ਸਨ ਅੱਛਾ। ਉਦੋਂ ਤਾਂ ਸੀ ਨਹੀਂ ਨਕਲੀ। ਨਹੀਂ, ਕੋਈ ਰਾਗੀ ਰੂਗੀ ਨਹੀਂ ਸੀ ਆਉਂਦਾ ਹੁੰਦਾ, ਇੱਕ ਬੜੇ ਮਸ਼ਹੂਰ ਸਾ ਰਾਗੀ ਕਈ ਰਾਗੀ ਵੀ ਬੜੇ ਉਹ ਇਹ ਤੁੰਬਾ ਜਿਹਾ ਵਜਾਉਂਦੇ ਹਰੂਲਪੁਰ ਨਾਲ? ਉਹ ਤੁੰਬੇ ਵਾਲੇ ਨਹੀਂ ਸਨ ਸਾਡੇ ਕੋਲ। ਅੱਛਾ ਅੱਛਾ। ਸਾਡੇ ਕੋਲ ਤੇ ਉਹ ਜੋੜੀ ਚਿਮਟਾ ਤੇ ਉਰਾ ਪਰਾ ਜੋੜੀ ਤੇ ਹਾਂ ਹਾਂ। ਉਹ ਇਸ ਤਰ੍ਹਾਂ ਦੇ ਸਾਜ਼ ਮਾਲ ਟਾਲ ਢੋਲਕੀ ਹੋਣੀ, ਅੱਛਾ ਉਹ ਅੱਛਾ, ਬੜੇ ਗਾਉਂਦੇ ਸਨ। ਬੜੇ ਗਾਉਂਦੇ ਹੁੰਦੇ। ਤੇ ਆਪਣੇ ਪਿੰਡ ਦੇ ਕੋਈ ਮਸ਼ਹੂਰ ਸਿੱਖਾਂ ਜੀ ਮੁਸਲਮਾਨਾਂ ਘੁਲਣ ਵਾਲੇ ਕਬੱਡੀ ਖੇਡਣ ਵਾਲੇ ਹੈ ਸਨ ਉਦੋਂ? ਇਹ ਪਿਛਲੇ ਹਿੰਦੁਸਤਾਨ ਦੀ ਕਿਉਂ ਜੀ? ਉਹ ਉਦੋਂ ਬੜੇ ਮਸ਼ਹੂਰ ਸਨ। ਸਾਡੇ ਪਿੰਡ ਇੱਕ ਮੋਚੀ ਸੀ, ਬੜਾ ਕਬੱਡੀ ਖੇਡਦਾ। ਅੱਛਾ, ਇੱਕ ਘੁਮਿਆਰ ਸੀ, ਉਹ ਨਾਂ ਚੇਤਾ, ਉਹਦਾ ਨਾਲ ਨਾਮ ਵੀ ਦੱਸੋ ਨਾ। ਉਹਦੇ ਨਾਲ ਸੀ ਅਲੀ ਮੋਹਨ। ਅਲੀ ਮੁਹੰਮਦ? ਅਲੀ ਮੋਹਨ। ਅੱਛਾ ਤੇ ਜਿਹੜਾ ਇੱਕ ਸੀ ਉਹ ਘੁਮਿਆਰ, ਮੇਰ ਘੁਮਿਆਰ ਸੀ ਉਹਦੇ ਨਾਲ। ਅੱਛਾ ਅੱਛਾ ਇਸ ਤਰ੍ਹਾਂ ਕਰਕੇ ਇੱਕ ਆਸ਼ਿਕ ਸੀ, ਉਹਦੇ ਨਾਲ ਆਸ਼ਿਕ ਸੀ ਦੁੱਲੂ। ਅੱਛਾ ਅੱਛਾ। ਉਹ ਦੁੱਲੂ, ਦੁੱਲੂ ਕੌਮ ਸੀ ਉਹਦੀ? ਹਾਂ। ਅੱਛਾ, ਇੱਕ ਉਹ ਸੀ। ਇਸ ਤਰ੍ਹਾਂ ਕਰਕੇ ਸਿੱਖਾਂ ਵਿੱਚੋਂ ਵੀ ਕੋਈ ਹੈ ਸੀ ਕਿ ਨਹੀਂ ਖੇਡਣ ਵਾਲਾ? ਸਿੱਖਾਂ ਚੋਂ ਵੀ ਇਹੀ ਸਨ, ਉਹਨਾਂ ਦੇ ਮੈਨੂੰ ਨਾਂ ਨਹੀਂ ਆਉਂਦੇ। ਚਲੋ ਨਾਂ ਨਹੀਂ ਵੀ ਚੇਤਾ, ਉਂਝ ਮਸਲਾ ਹੈ ਸੀ ਜਾਂ ਕੋਈ ਨਾ? ਉਹਦੇ 4-5 ਘਰ ਸਨ, ਉਹ ਵੀ ਉਹ ਦੱਸਦੇ ਸਨ 4-5 ਬੰਦੇ ਉਹਨਾਂ ਚ ਵੀ ਸਨ ਕਬੱਡੀ ਖੇਡਣ ਵਾਲੇ। ਕਬੱਡੀ ਖੇਡਣ। ਉਦੋਂ ਸ਼ੌਕ ਬੜਾ ਹੁੰਦਾ ਸੀ ਨਾ ਇਹ ਚੀਜ਼ਾਂ ਬੜਾ ਦਾ, ਸ਼ੌਕ। ਜਿਹੜਾ ਹੁਣ ਮੁੱਕ ਹੀ ਗਿਆ ਤਕਰੀਬਨ। ਨਹੀਂ, ਉਹਦੇ ਮਤਲਬ ਵਾਲੇ ਆਂਦੇ ਬਾਹਾਂ ਫੜਨੀਆਂ, ਭਾਰ ਚੁੱਕਣੇ ਹੈ। ਭਾਰ ਚੁੱਕਦੇ, ਭਾਰ ਦਾ ਹੀ ਕੰਮ ਹੁੰਦਾ ਸੀ ਸਾਰਾ ਹੀ। ਹੁਣ ਸ਼ੌਕ ਹੀ ਕੋਈ ਨਹੀਂ। ਹੁਣ ਸ਼ੌਕ ਹੀ 20 ਕਿਲੋ ਚੁੱਕ ਲਈ ਤਾਂ ਚੁੱਕ ਪੈ ਜੇ ਉਹ ਸਾਡੇ। ਤਾਂ 20 ਕਿਲੋ ਨਹੀਂ ਚੁੱਕ ਸਕਦਾ। ਹਾਂ ਚਾਰ ਮਾਂ ਦੀ ਪਾਣੀ ਦੀ ਤੇਰਾ ਹਾਂ ਹਾਂ। ਬਸ ਤੇ ਪਿੰਡ ਦੇ ਵਿੱਚ ਕੋਈ ਖੱਤਰੀਆਂ ਦੀ ਦੁਕਾਨ ਕੋਈ ਨਹੀਂ ਸੀ ਸੌਦੇ ਪੱਤੇ ਵਾਲੀ? ਇੱਕ ਖੱਤਰੀਆਂ ਦੀ ਦੁਕਾਨ ਸੀ ਸਿਰਫ ਸਾਡੇ ਪਿੰਡ। ਕਿਹੜਾ ਖੱਤਰੀ ਸੀ ਉਹ? ਦਇਆ ਉਹਨੂੰ ਦਇਆ ਉਹਨੂੰ ਦਇਆ ਰਾਮ? ਦਇਆ ਰਾਮ, ਉਹਦੀ ਸੀ ਦੁਕਾਨ? ਹਾਂ। ਬਾਬਾ ਜੀ, ਉਹ ਆਮ ਜਿਹੜੀ ਚੀਜ਼ਾਂ ਹਾਂ ਕਿ ਥੋਕ ਦੀ ਦੁਕਾਨ ਸੀ ਵੱਡੀ, ਨਾਲ ਦੇ ਪਿੰਡ ਵਾਲੇ ਆਂਦੇ ਹਨ? ਪੂਰੀ ਦੁਕਾਨ ਸੀ, ਪੂਰੀ ਪਿੰਡ ਵਾਸਤੇ ਉਹਨੇ ਬਣਾਈ ਸੀ ਦੁਕਾਨ। ਜਿਹੜੀ ਖਾਸ ਮਾੜੇ ਲੋਕ ਕੋਈ ਜਾਂਦੇ ਸਨ, ਦੂਜੇ ਜ਼ਿਮੀਂਦਾਰ ਲੋਕ ਨਹੀਂ ਸਾਡੇ ਕੋਲ ਜਾਂਦੇ। ਅੱਛਾ ਅੱਛਾ। ਉਹ ਮਤਲਬ ਉਹ ਤਾਂ ਸ਼ਹਿਰਾਂ 'ਚ ਲੈ ਆਉਂਦੇ ਹੁਣ। ਗੱਲ ਸੁਣੇ ਨਾ, ਹਾਂਜੀ। ਉਦੋਂ ਦਾਲਾਂ ਵੀ ਘਰ ਦੀਆਂ, ਮਸਰ ਵੀ ਘਰ ਦੇ, ਸਬਜ਼ੀਆਂ ਵੀ ਸਾਰੀਆਂ? ਸਬਜ਼ੀਆਂ ਵੀ ਸਾਰੀਆਂ ਲੋਕ ਲਾਉਂਦੇ ਸੀ। ਹਾਂਜੀ ਹਾਂਜੀ। ਖੂਹ ਦੀ ਬਾਈ ਸੀ ਉਦੋਂ, ਸਬਜ਼ੀਆਂ ਵੀ ਸਾਰੀਆਂ। ਹਾਂ ਹਾਂ। ਤੇ ਮਤਲਬ ਸਿਰਫ ਕਿਤੇ ਬਾਲ ਜਾਣਾ ਉੱਥੇ ਹੱਥੀ ਤੇ, ਨਹੀਂ ਤੇ ਕਿਸੇ ਕੋਈ ਜਾਂਦਾ ਨਹੀਂ ਸੀ ਹੱਥੀ ਤੇ। ਤੁਸੀਂ ਸਬਜ਼ੀਆਂ ਦੀ ਗੱਲ ਕੀਤੀ ਬਜ਼ੁਰਗੋ, ਹੁਣ ਦੇ ਜਿਹੜੇ ਜ਼ਿਮੀਂਦਾਰ ਨੇ ਜਿਹਨੇ 10 ਪੈਲੀਆਂ ਨੇ, ਅਸੀਂ ਵੇਨੇ ਪਿਆ ਜੋ, ਉਹ ਧਨੀਆ ਵੀ ਦੁਕਾਨ ਤੋਂ ਲੈਣ ਜਾਂਦੇ ਨੇ। ਨਹੀਂ ਤੇ ਦੱਸਦੇ ਨੇ ਕਿ ਵਿਗਾ ਵੀ ਕਿਸੇ ਦਾ ਕਿਲਾ ਹੁੰਦਾ ਸੀ, ਉਹ ਸਬਜ਼ੀ ਲਾਉਂਦਾ ਸੀ ਉਹ, ਮਤਲਬ
ਧਨੀਆ ਕੀ ਹਾਂ। ਮਿਰਚਾਂ ਕੀ ਮਿਰਚਾਂ ਕੀ ਸਭ ਕੁਝ ਹਰ ਚੀਜ਼ ਜਿਹੜੀ ਹਰ ਕਰਦੇ ਇੱਕ ਹੁੰਦੇ ਅਸੀਂ ਹਰ ਸ਼ਾਇਦ ਜ਼ਿਮੀਦਾਰ ਹਰ ਇੱਕ ਚੀਜ਼ ਲਾਉਂਦੇ ਸਨ। ਸਿਰਫ ਇੱਕ ਲਿਆਉਣਾ ਮਿੱਟੀ ਦਾ ਤੇਲ, ਲੂਣ ਤੇ ਮਿੱਟੀ ਦਾ ਇੱਕ ਲੂਣ ਦਾ ਬਣਦਾ ਹੈ। ਅੱਛਾ ਉਹ ਵੀ ਕੁੱਟ ਲੈਣਾ ਉਹਦੇ ਤੇ ਚੱਕੀ ਚੁੱਕੀ ਨਹੀਂ ਕੁੱਟ ਜਿੱਦਾਂ ਲੋੜ ਹੋਣਾ ਉਹਨਾਂ ਕੁੱਟ ਲੈਣਾ, ਹਲਦੀ ਪਾ ਲੈਣਾ ਹਾਂ ਹਾਂ ਤੇ ਮਿਰਚਾਂ ਵੀ ਕੁੱਟ ਕੇ ਤੇ ਹਲਦੀ ਪਾ ਲੈਣੀ। ਹਾਂ। ਕੋਈ ਉਦੋਂ ਇਹ ਸਿੱਖ ਨਹੀਂ ਸੀ। ਹੁਣ ਲਾਂਦੇ ਨਹੀਂ ਹੈ ਕੋਈ ਨਹੀਂ ਹੁਣ ਤੇ ਹਰ ਘਰ ਹਰ ਹੀ ਉਹ ਚੀਜ਼ ਬਣੀ ਹੈ। ਉਹਦੇ ਤੋਂ। ਅੱਛਾ ਬਜ਼ੁਰਗੋ ਸਾਨੂੰ ਥੋੜਾ ਦੱਸੋ ਜਿਹੜੇ ਪਿੰਡ ਦੇ ਆਪਣੇ ਇੱਥੇ ਸਿੱਖ ਰਹਿੰਦੇ ਹਨ ਦੁੱਲੂ ਹਾਂ ਤੇ ਮੁਸਲਮਾਨ ਵੀ ਸਨ, ਹਾਂ ਸਾਰੀਆਂ ਬਰਾਦਰੀਆਂ, ਹਾਂ। ਵਸੋਂ ਕਿਵੇਂ ਦੀ ਸੀ ਆਪਸ ਚ ਸਾਰਿਆਂ ਬਸ ਉਹਨਾਂ ਦਾ ਸਲੋਕ ਬੜਾ ਹੀ ਸਾਰੇ ਪਿੰਡ ਦੇ ਬੜਾ ਸਲੋਕ। ਦੀ? ਲੜਾਈ ਝਗੜਾ ਕਦੀ ਹੋਇਆ? ਕੋਈ ਝਗੜਾ ਨਹੀਂ ਸੀ ਕਦੀ ਹੋਇਆ। ਹੈ ਜਿਹੜੀ ਕੋਈ ਸਾ ਹੈ ਸਨ ਇੱਕੋ ਇੱਕੋ ਹੀ ਤੇ ਹੈ ਸਨ ਸਿੱਖ ਸਗੋਂ ਮਾਰੇ ਸਨ ਮੁਸਲਮਾਨਾਂ ਨਾਲ। ਅੱਛਾ ਉਹ ਵੀ ਦੁੱਲੂ ਹੈ ਉਹ ਵੀ ਦੁੱਲੋ ਤੇ ਇਹ ਵੀ ਦੁੱਲੋ ਹੂੰ ਤੇ ਬਸ ਦੋਵੇਂ ਘਰ ਹੀ ਉਹ ਕਿਸੇ ਨਾਲ ਵਿਗਾੜ ਨਹੀਂ ਸਕਦਾ। ਹੂੰ ਰਹਿ ਕੇ ਵਸਦੇ ਰਹੇ ਨੇ ਹੂੰ। ਤੇ ਬੜੇ ਸਲੋਕ ਨਾਲੇ ਤੇ ਸਾਡੇ ਪਿੰਡੋਂ ਸਲੋਕ ਨਾਲ ਹੀ ਉੱਠੇ। ਤੇ ਜਦੋਂ ਆਪਣੀ ਦੀਵਾਲੀ ਜਾਂ ਆਪਣੀ ਲੋਹੜੀ ਜਾਂ ਆਪਣੀ ਈਦ ਆਉਂਦੀ ਸੀ, ਹਾਂ ਆਪਣੇ ਤਿਉਹਾਰ ਜਿਵੇਂ ਮੁਸਲਮਾਨਾਂ ਦੇ ਉਹਨਾਂ ਦੇ ਵੀ ਹੋਣਗੇ ਨਾ, ਉਹ ਕਿਵੇਂ ਮਨਾਉਂਦੇ? ਵਾਲੇ ਉਹਨਾਂ ਦਾ ਮੱਲਾ ਆ ਸੀ। ਹੂੰ ਉਹ ਇੱਥੇ ਸਭ ਕੁਝ ਕਰਦੇ ਰਹਿੰਦੇ ਸਨ ਮੁਸਲਮਾਨ। ਅਸੀਂ ਸਿੱਖਾਂ ਦੀ ਪੱਤੀ ਕਾਰ ਬੈਠੇ ਹਾਂ। ਹਾਂ, ਇਹ ਸਿੱਖਾਂ ਦੀ ਪੱਤੀ ਨੇ ਨਾ। ਕਹੋ ਤੁਸੀਂ ਮਾਜਰ ਨੂੰ ਤੁਸੀਂ ਆਣ ਕੇ ਫਿਰ ਜਿਹੜੇ ਖਾਲੀ ਘਰ ਉਹਨਾਂ 'ਚ ਬਹਿਣਾ ਸੀ। ਹਾਂ ਇਹ ਇੱਧਰ ਕਰਦੇ ਰਹਿੰਦੇ ਸਨ ਜੋ ਕਰਨਾ ਕੋਈ ਸੀ। ਤੁਹਾਡਾ ਗੁਆਂਢੀ ਕੋਈ ਨਹੀਂ ਸੀ ਕੋਈ ਸਿੱਖਾਂ ਨਾਲ ਲੱਗੇ ਵੇਲੀ ਕਿਸੇ ਨਹੀਂ ਦੀ ਕੋਈ ਘਰ? ਨਹੀਂ ਆ ਬਸ ਆ ਵੇਲੀਆਂ ਸਾਰੀਆਂ ਉਹਨਾਂ ਦੀ ਸਾਂ ਕੋਲ ਥਾਂ ਬਦਲੇ। ਸਾਡੇ ਹੁਣ ਵੀ ਅਸੀਂ ਇੱਕ ਪਾਸੇ ਹਾਂ, ਹਾਂ ਇੱਕ ਪਾਸੇ ਅਜੇ ਵੀ ਸਾਡਾ ਇਹਨਾਂ ਦਾ ਨਾਮ ਇਖਲਾਮ ਅੱਛਾ ਅੱਛਾ। ਤੇ ਕਦੀ ਅਜ਼ਾਨ ਤੋਂ ਜਾਂ ਸਿੰਖ ਵਜਾਉਣ ਤੋਂ ਕੋਈ ਲੜਾਈ ਹੋਈ ਹੋਏ ਸਿੱਖਾਂ ਨਾਲ? ਕੋਈ ਲੜਾਈ ਨਹੀਂ ਸੀ ਬਿਲਕੁਲ। ਸਹੀ ਵਸੋਂ ਸੀ? ਬਿਲਕੁਲ ਬਾਬਾ ਜੀ, ਕੋਈ ਰੌਲਾ ਹੀ ਨਹੀਂ ਸੀ। ਸ਼ਾਦੀਆਂ ਵਿਆਹ ਉਦੋਂ ਹੁੰਦੇ ਸਨ? ਬੜੇ ਇਕੱਠੇ ਰਲ ਕੇ ਉਹ ਸਿੱਖ ਵੀ ਸਾਦੇ ਹੁੰਦੇ ਸਨ। ਅੱਛਾ ਜੀ। ਮੁਸਲਮਾਨ ਨਹੀਂ ਸਾਦੇ ਹੁੰਦੇ ਸਨ। ਵਰਤੋਂ ਭਾਜੀ ਹੈ ਸੀ? ਹਾਂ ਹੂੰ। ਨਿਉਂਦਰਾ ਭਾਜੀ ਵੀ ਆਇਆ ਸੀ? ਨਿਉਂਦਰ ਭਾਜੀ ਸਾਰਿਆਂ ਦੇ ਨਾਲ ਹੀ ਸੀ ਉਹਨਾਂ ਦੇ ਸਿੱਖਾਂ ਦਾ। ਅੱਛਾ ਅੱਛਾ ਅੱਛਾ। ਤੇ ਬਾਬਾ ਜੀ ਉਹਨਾਂ ਦੀ ਮੜੀਆਂ ਕਿੱਥੇ ਜਦੋਂ ਉਹਨਾਂ ਮਰਦੇ ਹਾਂ ਤੇ ਉਹ ਵੀ ਦਫਨਾ ਆਪਣੇ ਸਾੜਦੇ ਹੁੰਦੇ ਨੇ? ਜਿਹੜੀ ਆ ਸੇਮ ਤੇ ਕਿਹੜਾ ਪਾਸਾ ਪਿੰਡ ਦਾ? ਆ ਇਥੋਂ ਚੜਦੇ ਦੀ ਆ ਗੋਠੇ ਚ। ਨਾਲ ਸੇਮ ਕੇ ਅੱਛਾ ਅੱਛਾ। ਉੱਥੇ ਸਾੜਦੇ ਹਾਂ ਆਪਣੇ। ਹਾਂ ਉੱਥੇ ਸਾਰੇ ਤੇ ਮੁਸਲਮਾਨਾਂ ਦਾ ਕਬਰਸਤਾਨ ਕਿੱਧਰਲੇ ਪਾਸੇ? ਉਹ ਲਾਂਦੇ ਪਾਸੇ ਗਏਗਾ। ਉਦੋਂ ਵੀ ਉੱਥੇ ਸੀ? ਸੂਆ ਪੱਟਾ ਉਦੋਂ ਵੀ ਉੱਥੇ ਸੀ ਨਾ? ਉਦੋਂ ਵੀ ਉੱਥੇ ਸੀ। ਅੱਛਾ ਅੱਛਾ ਬੜਾ ਵੱਡਾ ਕਬਰ ਤਾ। ਅੱਛਾ ਅੱਛਾ। ਨਾਮ ਦੇ ਪਿੰਡ ਵੀ ਸਗੋਂ ਉੱਥੇ ਜਾ ਕੇ ਤੇ ਬਜ਼ੁਰਗੋ ਜਦੋਂ ਨਿਕਲੇ ਨੇ ਫਿਰ ਉਹ ਕਿਵੇਂ ਗਏ ਇਥੋਂ? ਆਪਣਾ ਸਭ ਕੁਝ ਲਿਜਾ ਛੱਡ ਕੇ ਗਏ, ਕਿਵੇਂ ਗਏ? ਉਦੋਂ ਮਤਲਬ ਸਾਡੇ ਪਿੰਡ ਵਿੱਚ ਨਾ ਬੜੇ ਅਮਨ ਨਾਲ ਸਾਰੇ ਸਿੱਖ ਗਏ ਨੇ ਲੋਕ। ਵਿਸਾਖ ਮੁਸਲਮਾਨ ਉਹਨਾਂ ਨੂੰ ਛੱਡ ਕੇ ਆਏ ਸਨ। ਯਾਨੀ ਤੁਸੀਂ ਦੱਸਿਆ ਕਿ ਕਦੀ ਲੜੇ ਨਹੀਂ ਕੈਂਪ ਸਨ, ਪਿਆਰ ਬੜਾ ਸੀ ਹਾਂ। ਪਿੰਡ ਵਾਲਿਆਂ ਦਾ, ਤੁਸੀਂ ਦੱਸਣ ਦੇ ਨਾ ਅੱਗੇ। ਕੈਂਪ ਚ ਜਾ ਕੇ ਛੱਡ ਕੇ ਆਏ। ਹਾਂ। ਪਿੰਡ ਵਾਲਿਆਂ ਤੰਗ ਨਹੀਂ ਕੀਤਾ ਜਾਣ ਲੱਗੇ? ਜਾਣ ਉਹ ਲੱਗਾ ਆਪਣੀ ਪੁਰਾਣੀ ਵੇਖੇ ਨਾ, ਹੁਣ ਮੁਸਲਮਾਨ ਅਸੀਂ ਆਪਸ ਚ ਹੁਣ ਵੀ ਅਸੀਂ ਲੜਦੇ ਆ, ਹਾਂ। ਦੁਸ਼ਮਣੀ ਮਾੜੀ ਮੋਟੀ ਹੁੰਦੀ, ਕਿਸੇ ਨੇ ਕੇੜ ਕੱਢੀ ਹੋਏ ਸਿੱਖਾਂ ਨਾਲ ਜਾਂ ਜਾਂ ਸਿੱਖਾਂ ਨੇ ਮੁਸਲਮਾਨਾਂ ਨਾਲ ਕੱਢੀ ਹੋਏ ਜਾਣ ਲੱਗੀਆਂ, ਸਾਡੇ ਪਿੰਡ ਕੋਈ ਕਿਹੜ ਨਹੀਂ ਸੀ, ਕੁਝ ਨਹੀਂ ਸੀ। ਪਿਆਰ ਮੁਹੱਬਤ ਨਾਲ ਉਹ ਨਿਕਲਿਆ। ਮੈਂ ਤੈਨੂੰ ਦੱਸਣਾ ਹੋਰ ਗੱਲ। ਹਾਂ ਹਾਂ। ਅੱਛਾ। ਜਦੋਂ ਮਤਲਬ ਉਹ ਸਿੱਖ ਗਏ ਨੇ ਨਾ, ਹਾਂਜੀ। ਉਸ ਤੋਂ ਬਾਅਦ ਜਦੋਂ ਲੜਾਈਆਂ ਸ਼ੁਰੂ ਹੋਈਆਂ, ਹੂੰ। ਉਦੋਂ ਮਤਲਬ ਜਸਾ ਬਣ ਕੇ ਸਾਡੇ ਇੱਧਰੋਂ ਨਾ ਜਾਗੋਵਾਲ ਆਈ, ਪਿੰਡ ਜਾਗੋਵਾਲ, ਜਾਗੋਵਾਲ। ਹਾਂ ਹਾਂ। ਉੱਥੋਂ ਟੀਮ ਵੱਜ ਕੇ ਆਈ ਹੈ ਮੁਸਲਮਾਨਾਂ ਦੀ। ਅੱਛਾ। ਉਹ ਲੱਭ ਲੱਭ ਕੇ ਤੇ ਮਾਰੇ ਨੇ ਬੜੇ ਸਿੱਖ। ਹੀਰੇ ਕੋਠੀਏ ਸ਼ੇਰੇ ਕੋਟੀਏ ਦਾ ਉਧਰ ਨੇ ਨਾ ਪਰਾ। ਬਾਈ ਤੁਸੀਂ ਇਹ ਇੱਥੋਂ ਦੇ ਨੇ ਨਾ, ਜਿਹੜੀ ਮੈਂ ਵੇਖੀ ਤੁਸੀਂ ਨਾ ਬੋਲੋ ਮੈਂ ਜਿਹੜੀ ਵੇਖੀ ਗੱਲ ਉਹ ਪਤਾ। ਹਾਂਜੀ ਹਾਂਜੀ। ਉਹ ਮਤਲਬ ਜਸਾ ਜਿਹੜਾ ਨਾ ਉਹ ਮੈਂ ਵੇਖਿਆ ਆਪ ਅੱਖੀ। ਹਾਂ ਹਾਂ। ਉਦੋਂ ਸਾਡੀ ਸੇਮ ਤੱਕ ਸੀ, ਉਦੋਂ ਸਵੇਰ ਤੱਕ ਮੁਸਲਮਾਨਾਂ ਦਾ। ਅੱਛਾ। ਮੁੜ ਜਿਹੜਾ ਵੀ ਸਿੱਖ ਆਇਆ ਉਹਨਾਂ ਨਹੀਂ ਛੱਡਿਆ, ਹਾਂ ਹਾਂ। ਕੋਈ ਵੀ ਨਹੀਂ ਛੱਡਿਆ। ਸਿੱਖ ਜਿੱਥੇ ਲੱਭਾ ਉਹਨੂੰ ਮਾਰੀ ਆਏ। ਉਹ ਮੁੜ ਆਂਗੀ ਨੂੰ ਲੱਗ ਗਏ ਨੇ। ਜਿਹੜੇ ਲੁੱਚੇ ਲਫੰਗੇ ਜਿਹੜੇ ਵੇਖੋ ਜਿਵੇਂ ਹੁਣ ਨੇ, ਉਦੋਂ ਵੀ ਕੁਝ ਹੋਣਗੇ, ਸਾਰੇ ਇੱਕੋ ਜਿਹੇ ਨਾ ਧਰਮ ਵਿੱਚ ਕਿਸੇ ਚ ਪੈਦੇ ਹੁੰਦੇ ਨੇ। ਇਹ ਲੁੱਚੇ ਲਫੰਗੇ ਉਹ ਸਨ ਲੁੱਟਣ ਵਾਲੇ, ਪਿੰਡ ਦੇ ਤਾਂ ਨਹੀਂ ਸਨ ਆਪਣੇ ਪਿੰਡ ਦੇ? ਪਿੰਡ ਦੇ ਕਿਸੇ ਲੁੱਟੇ ਹੀ ਨਹੀਂ ਕੋਈ। ਇਹ ਕੋਈ ਕਮੀ ਨਹੀਂ ਸਾਨੂੰ, ਇੱਕ ਦੋ ਵਿੱਚ ਕੋਈ ਭਾਂਡਾ ਟਿੰਡਾ ਲੈ ਗਏ ਹੋਣ। ਹਾਂ ਹਾਂ ਹਾਂ। ਹੋਰ ਜਾਠੀ ਜਿਹੜੇ ਸਨ ਉਹ ਬਿਲਕੁਲ ਕਿਸੇ ਨੇ ਕੋਈ ਤਲਾਸ਼ੀ ਲਈ ਕਿਸੇ। ਅੱਛਾ ਅੱਛਾ। ਉਹਨਾਂ ਜਿਹੜੇ ਲਾਗੋਂ ਸੂਏ ਸਵੇ ਲੰਘਦੇ ਨੇ, ਇਹ ਤਾਂ ਲਾਸ਼ਾਂ ਵਾਂਗੂ ਮਰੀਆਂ ਬੜੀਆਂ ਹੋ ਗਿਆ ਬੜਾ। ਲਾਸ਼ਾਂ ਤੈਨੂੰ ਦੱਸਿਆ ਸੇਮ ਨਹੀਂ ਇੱਥੋਂ ਕੁਚੋਂ ਪਈਆਂ ਤਾਂ। ਹਾਂ ਹਾਂ ਇਧਰ ਹੈਗੀ ਇੱਕ ਉਹਦੇ ਵਿੱਚ ਵੀ ਆ ਲਾਸ਼ਾਂ। ਜਿਹੜੀ ਬੱਬਰਾ ਤੋਂ ਉਸਲੇ ਪਾਸੇ ਜਾ ਰਹੀ ਇਧਰ ਨੂੰ, ਹਾਂ ਇਹ ਗੰਦੀ ਸੇਮ। ਹਾਂ ਅੱਛਾ ਗੰਦੇ। ਅੱਛਾ। ਬੜੀਆਂ ਲਾਸ਼ਾਂ ਉਹਦੇ ਵਿੱਚ ਵੀ ਰੁੜੀਆਂ। ਆ ਸੁਬਾਹ ਇੱਧਰ ਲਾਂਦੇ ਪਾਸੇ ਇਹਦੇ ਵਿੱਚ ਬੜੀਆਂ ਲਾਸ਼ਾਂ ਸਨ, ਅੱਖੀ ਵੇਖੀਆਂ। ਬਾਰ ਬਾਰ ਮੁਸਲਮਾਨਾਂ ਸੱਟੇ ਸਨ ਬੜੇ। ਕਿਉਂ ਜੀ ਇੱਥੇ ਸਾਡੇ ਪਿੰਡ ਜਦੋਂ ਦੀ ਖੈਰ ਹੀ ਰਹੀ ਹੈ, ਨਾ ਇੱਥੇ ਕਿਸੇ ਦਾ ਦੁੱਖ ਸੀ ਤੇ ਨਾ ਕੋਈ ਸਿੱਖ ਆਇਆ ਜੀ। ਅੱਛਾ ਅੱਛਾ। ਤੇ ਇਹਨਾਂ ਪਤਾ ਉਹ ਜਿਹੜੇ ਪਿੰਡ ਉਹ ਦੇ ਦੁਸ਼ਮਣੀ ਜਿੱਥੇ ਹੁੰਦੀ ਸੀ ਨਾ, ਉਹ ਉੱਥੇ ਹੀ ਉਹ ਪੈਂਦੇ ਸਨ। ਤੇ ਸਾਡੇ ਪਿੰਡ ਦੀ ਦੁਸ਼ਮਣੀ ਕਿਸੇ ਦੀ ਨਹੀਂ ਸੀ, ਨਾ ਉਹ ਆਈ ਨਹੀਂ। ਅੱਛਾ ਬਜ਼ੁਰਗੋ,
ਇਹ ਆਪਣੇ ਪਿੰਡ ਦੇ ਜਿਹੜੇ ਸਿੱਖ ਸਨ ਤੇ ਮੁਸਲਮਾਨ ਵੀ ਹਨ ਜਿਹੜੇ ਪੁਰਾਣੇ ਬਾਬੇ, ਉਹ ਧੀਆਂ ਭੈਣਾਂ ਹਯਾ ਕਿਵੇਂ ਦਾ ਕਰਦੇ ਹਨ, ਤੇ ਜਿਹੜੇ ਮਾੜੇ ਸਨ ਜਿਨ੍ਹਾਂ ਦੀਆਂ ਧੀਆਂ ਮਾੜੀਆਂ ਸਨ ਵਿਆਹਾਂ ਤੇ ਕਿਵੇਂ ਦਾ ਸਲੂਕ ਕਰਦੇ ਹਨ ਸਿੱਖ ਵੀ ਤੇ ਮੁਸਲਮਾਨ ਵੀ? ਮਤਲਬ ਜਿਹੜੇ ਸਨ ਸਿੱਖ, ਹਾਂਜੀ ਉਹਨਾਂ ਦੀ ਵਾਲ ਹੁੰਦੇ ਸੀ ਬੜੇ ਵੱਡੇ ਵੱਡੇ। ਹਾਂ ਉਹ ਕਟਾਉਂਦੇ ਨਾ ਜੋੜਾ। ਜੋੜਾ ਹੀ ਹੁੰਦਾ ਸੀ। ਹਾਂ ਉਹ ਜਿਹੜੇ ਨਹਾ ਧੋ ਕੇ ਤੇ ਛੰਡਦੇ ਸਨ ਨਾ, ਤੇ ਉਹਨਾਂ ਦਾ ਜਿਹੜੇ ਮਾਂ ਪਿਓ ਸੀ ਨਾ, ਉਹਨਾਂ ਨੂੰ ਉੱਤੇ ਚੜ ਕੇ ਇੱਕ ਬੰਨੇ ਜਾ ਕੇ ਨਹੀਂ ਸੀ ਛੰਡਣ ਦਿੰਦਾ। ਉਹਨਾਂ ਦੇ ਸਿਰੇ ਹੀ ਸਾਹ ਪਾ ਛੱਡਦੇ ਸਨ ਸਿੱਖੀ ਖੁਦ। ਸਾਡੇ ਪਤੀ ਚੱਲ ਜਾਂਦੇ ਹੀ ਨਹੀਂ ਸਨ। ਅੱਛਾ ਅੱਛਾ। ਇੱਥੇ ਜੇ ਉਹ ਵਾਦਾ ਕਾਟਾ ਯਾਨੀ ਉਹ ਭਾਵੇਂ ਆਪਣੀ ਪੱਤੀ ਦੇ ਵਿੱਚ ਵੀ ਨਿਕਲਦਾ ਹੈ, ਆਪਣੇ ਘਰ, ਮਤਲਬ ਆਪਣੇ ਘਰ ਹੀ ਜੋ ਕਰਨਾ ਕਰਨਾ, ਬਾਹਰ ਨਹੀਂ ਜਾਏਗਾ, ਕਿਸੇ ਬਾਜ਼ਾਰ ਹੀ ਨਹੀਂ ਕਰਨਾ। ਅੱਛਾ ਇਹ ਤੇ ਹੋ ਗਈ ਸਿੱਖਾਂ ਦੀ ਗੱਲ। ਤੇ ਮੁਸਲਮਾਨ ਕੀ ਕਰਦੇ ਹਨ? ਮੁਸਲਮਾਨਾਂ ਦੇ ਬੱਚੇ ਨਿਕਲੇ, ਮੁਸਲਮਾਨ ਵੀ ਕਰਦੇ ਹਨ? ਮੁਸਲਮਾਨ ਵੀ ਬਿਲਕੁਲ ਆਪਣੇ ਬੱਚਿਆਂ ਨੂੰ ਰੋਕਦੇ ਹਨ? ਰੋਕਦੇ ਸਨ ਬਿਲਕੁਲ, ਕਿਸੇ ਨੂੰ ਆਦਤ ਕਰਨ ਹੀ ਨਹੀਂ ਦਿੰਦੇ। ਹਾਂ ਹਾਂ। ਯਾਨੀ ਕਿਸੇ ਦੀ ਵੀ ਧੀ ਹੈ, ਭਾਵੇਂ ਮੁਸਲਮਾਨਾਂ ਦੀ, ਭਾਵੇਂ ਈਸਾਈਆਂ ਦੀ, ਭਾਵੇਂ ਸਿੱਖਾਂ ਦੀ, ਸਾਰਿਆਂ ਨੂੰ ਧੀ ਸਮਝਦੇ ਧੀ ਸਮਝਦੇ ਹਨ। ਯਾਨੀ ਪਿਆਰ ਮੁਹੱਬਤ ਬਹੁਤ ਜ਼ਿਆਦਾ ਹੋਦੀ ਹੈ, ਹਯਾ ਬਹੁਤ ਸੀ। ਬੜਾ ਹਯਾ ਸੀ ਉਦੋਂ, ਉਹ ਟਾਈਮ ਤੇ ਬੜਾ ਹਯਾ ਸੀ। ਹਾਂ ਹਾਂ। ਤੇ ਇਹ ਗਏ ਕਿਧਰ ਨੂੰ ਜਦੋਂ ਕਿੱਥੋਂ ਗਏ? ਕਾਫਲਾ ਪਤਾ ਪਿੰਡ ਦੇ ਕਿੱਧਰ ਗਏ? ਲੋਕਾਂ ਬਾਦ ਨਹੀਂ ਆ ਸੱਚਾ ਸੌਦਾ? ਹਾਂ ਸੱਚਾ ਸੌਦਾ। ਉੱਥੇ ਕੈਂਪ ਚ ਗਏ? ਉੱਥੇ ਕੈਂਪ ਲੱਗਾ। ਅੱਛਾ ਅੱਛਾ। ਇਹ ਸਾਰੇ ਸਿੱਖ ਉੱਥੇ ਸਾਡੇ ਉੱਥੇ ਚਲੇ ਗਏ ਤੁਹਾਡੇ ਪਿੰਡ? ਅੱਛਾ, ਜਦੋਂ ਮੁਸਲਮਾਨ ਜਿਹੜੇ ਆਏ ਨੇ ਉਹ ਵੀ ਆਪਣੇ ਘਰੇ ਘਰ ਛੱਡ ਗਏ ਨੇ ਉਧਰੋਂ? ਉਹ ਜਿਹੜੇ ਉਧਰੋਂ ਮੁਸਲਮਾਨ ਆਏ ਨੇ ਉਹ ਵੀ ਆਪਣੇ ਘਰੇ ਘਰ ਛੱਡ ਗਏ, ਇੱਧਰ ਸਿੱਖਾਂ ਵੀ ਘਰੇ ਘਰ ਛੱਡ ਗਏ। ਅਕਸਰ ਅਸੀਂ ਬਜ਼ੁਰਗਾਂ ਦਾ ਇੰਟਰਵਿਊ ਕਰਨੇ ਆ ਨਾ, ਤੇ ਬਜ਼ੁਰਗਾਂ ਸਾਰੇ 90% ਬਾਬੇ 95% ਬਲਕਿ ਕਹਿੰਦੇ ਨੇ ਕਿ ਸਾਨੂੰ ਇਹ ਸੀ ਅਸੀਂ ਵਾਪਸ ਆ ਜਾਣਾ। ਜਿਹਨੇ ਭਰੇ ਘਰ ਉਹਨਾਂ ਕੋਈ ਸ਼ਾਵਾ ਨਹੀਂ ਚੁੱਕੀਆਂ, ਭਰੇ ਘਰ ਇੰਜ ਛੱਡ ਦਿੱਤੇ, ਮਾਲ ਡੰਗਰ ਇੰਜ ਛੱਡ ਦਿੱਤਾ, ਇੰਜ ਮੁਸਲਮਾਨਾਂ ਨੂੰ ਛੱਡਿਆ। ਤੇ ਜਿਹੜੇ ਇਹ ਛੱਡ ਕੇ ਗਏ ਸਨ ਸਿੱਖ, ਉਹ ਬਾਅਦ ਚ ਸੱਚੇ ਸੌਦਿਆਂ ਕੋਲ ਆਪਣਾ ਸਮਾਨ ਲੈਣ ਆਉਂਦੇ ਰਹੇ ਬਾਅਦ ਚ? ਕਿ ਜਦੋਂ ਜਦੋਂ ਨਿਕਲੇ ਨਹੀਂ ਆਏ ਨਹੀਂ ਗਏ ਨਾ, ਸ਼ਾਇਦ ਕਣਕ ਲੈਣ, ਕੋਈ ਆਟਾ ਲੈਣ, ਜਾਂ ਤੁਹਾਡੇ ਮੁਸਲਮਾਨ ਖੁਦ ਹੀ ਗਏ ਹੁਣ ਉਹਨਾਂ ਦੇ? ਅੱਛਾ। ਉਹ ਜਿਹੜੀ ਸੀ ਨਾ ਬਾਅਦ ਵਿੱਚ ਬੰਦੇ ਸਾਡੇ ਪਿੰਡ ਦੇ ਜਿਹੜੇ ਕੋਈ ਵਡੇਰੇ ਸਨ, ਉਹਨਾਂ ਇਹਨਾਂ ਨੂੰ ਤਗੜਾਈ ਕਰ ਲਈ। ਜਿੱਥੇ ਕਣਕ ਸੀ ਨਾ, ਉਹ ਕਣਕ ਵਾਲਾ ਵੀ ਜਿੰਦਰਾ ਮਾਰ ਲਿਆ। ਸਮਾਨ ਵੀ ਉਹਨਾਂ ਦਾ ਨਹੀਂ ਚੁੱਕਣ ਦਿੱਤਾ ਖਾਸ। ਜਦੋਂ ਮਤਲਬ ਉਹਨਾਂ ਨੂੰ ਜਦੋਂ ਲੁੱਟਣੇ ਲੱਗੇ ਨੇ ਨਾ ਕਮੀ ਕਰੀ, ਅੱਛਾ, ਉਹਨਾਂ ਨਹੀਂ ਲੁੱਟਣ ਦਿੱਤਾ। ਅੱਛਾ ਅੱਛਾ। ਪਹਿਲਾਂ ਉਹ ਲੁੱਟਦੇ ਰਹੇ ਨੇ ਜਰਾ ਕੁ, ਜਦੋਂ ਸਿੱਖ ਨਿਕਲਦੇ ਗਏ ਤੇ ਬਾਅਦ ਵਿੱਚ ਉਹਨਾਂ ਕਾਬੂ ਕਰ ਲਿਆ। ਬਸ ਜਿਹੜੇ ਮੁਸਲਮਾਨ ਆਉਂਦੇ ਨੇ ਸਾਡੇ ਕੋਲ, ਉਹਨਾਂ ਨੂੰ ਦਿਆ। ਹਾਂ, ਅਸਲ ਵੇਖੋ ਨਾ, ਉਹੀ ਮੈਂ ਗੱਲ ਕਰਦੇ, ਅਸਲ ਵਾਰਸ ਜਿਹੜੇ ਇੱਥੇ ਛੱਡ ਕੇ ਗਏ ਨਾ ਸਿੱਖ ਭਰੇ ਘਰ, ਜਿਵੇਂ ਵੀ ਉਹਨੇ ਛੱਡੇ, ਕਈ ਮੁਸਲਮਾਨ ਛੱਡ ਕੇ ਜਿਹੜੇ ਮਹਾਜਰ ਨੇ ਅਸਲ ਹੱਕ ਵੀ ਉਹਨਾਂ ਦਾ ਬੰਦੇ, ਚਲੋ ਆਣ ਕੇ ਬਹਿ ਜਾਂਦੇ। ਉਹਦੇ ਪਿੰਡ ਵਾਲਿਆਂ ਨੇ ਯਾਨੀ ਕਿਹਾ ਕਿ ਜਿਹੜੇ ਆਉਣਗੇ ਉਹਨਾਂ ਨੂੰ ਦੇਵਾਂਗੇ। ਜਿਹੜੇ ਆਉਣਗੇ ਉਹਨਾਂ ਨੂੰ ਦੇਣਾ, ਸਾਡੇ ਮੁਸਲਮਾਨ ਆਉਣੇ ਹੀ ਨੇ ਉੱਥੇ। ਹਾਂ ਹਾਂ। ਤੇ ਉਹ ਉਹਨਾਂ ਨੂੰ ਵੰਡ ਕੇ ਦਿਆਂਗੇ। ਯਾਨੀ ਪਿੰਡ ਦੇ ਦਿੱਤੇ ਵੀ ਸਨ। ਹਾਂ ਹਾਂ। ਯਾਨੀ ਪਿੰਡ ਦੇ ਮੁਸਲਮਾਨਾਂ ਨੇ ਸਿੱਖਾਂ ਦੇ ਜਿਹੜੇ ਭਰੇ ਘਰ ਸੀ ਉਹਨਾਂ ਸਗੋਂ ਕੇਅਰ ਕੀਤੀ, ਉਹਨਾਂ ਦੀ ਹਿਫਾਜ਼ਤ ਕੀਤੀ ਕਿ ਲੁੱਟਣਾ ਦੇ ਰੋਕਦੇ ਲੁੱਟਣਾ। ਆਏ ਤੇ ਉਹਨਾਂ ਨੂੰ ਦੇਣਾ ਫੱਕਾ, ਤੇ ਉਹ ਕੀ ਕਰਨਗੇ? ਅੱਛਾ, ਮਹਾਜਰਾਂ ਨਾਲ ਵੀ ਤੁਸੀਂ ਫਿਰ ਪਿੰਡ ਵਾਲਿਆਂ ਨੇ ਅੱਛਾ ਸਲੂਕ ਕੀਤਾ ਜਿਹੜੇ ਉਧਰ ਆਏ ਨੇ? ਨਹੀਂ, ਅਜੇ ਤੱਕ ਵੀ ਸਾਡਾ ਸਲੂਕ ਹੈ ਬੜਾ। ਹਾਂ ਹਾਂ। ਪਿੰਡ ਦਾ ਸਲੂਕ ਅੱਛਾ ਵੇ? ਬੜਾ ਸਲੂਕ ਹੈ ਸਾਡਾ, ਇੱਕ ਮਜ਼ਹਬ ਹੈ ਸਾਰੇ ਪਿੰਡ ਦਾ। ਹਾਂ ਹਾਂ। ਮਤਲਬ ਦੇਖੀ ਜ਼ਾਹਰੀ ਬਾਜੀ ਸਲਾਮ ਮਤਲਬ ਸਾਰਾ ਨਹੀਂ, ਮਤਲਬ ਇੱਕ ਉਹ ਫਿਰਕੇ ਹੁੰਦੇ, ਫਿਰ ਛੱਡੋ ਸਾਡਾ ਇੱਕ ਫਿਰ ਕੌਣ ਛੱਡੋ ਬਸ, ਠੀਕ ਹੈ। ਹਾਂ, ਫਿਰਕਾ ਸਾਡਾ ਇੱਕ ਹੈ, ਸਾਡੀ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਬਿਲਕੁਲ ਬੜੇ ਸਾਡੀ ਲੈ ਜਾਓ। ਅੱਛਾ ਬਜ਼ੁਰਗੋ, ਚੰਦ ਆਖਰ ਚ ਮੈਂ ਤੁਹਾਨੂੰ ਥੋੜੀ ਜਿਹੀ ਗੱਲਾਂ ਤੁਹਾਡੇ ਕਰਨਾ ਚਾਹੁੰਦਾ ਆਖਰ ਤੇ, ਕਿ ਇੰਨੀ ਜਿਹੜਾ ਪਿਆਰ ਸੀ, ਇੰਨੀ ਵੱਡ ਟੋਕ ਹੋਈ, ਜਿਵੇਂ ਤੁਸੀਂ ਦੱਸਿਆ ਕਿ ਆ ਲਾਸ਼ਾਂ ਨਾਲ ਭਰੇ ਪਏ ਇਧਰੋਂ, ਜਿਹੜੇ ਆ ਨਹਿਰ ਜੀ ਛੋਟੀ ਜਿਹੀ ਇੱਧਰ, ਉਦੋਂ ਤੁਸੀਂ ਸੇਮ ਹੀ ਦੱਸਿਆ। ਜਿਹੜੇ ਮਹਾਜਰ ਉਧਰੋਂ ਆਏ ਨੇ, ਅਸੀਂ ਉਹਨਾਂ ਦਾ ਵੀ ਇੰਟਰਵਿਊ ਬੜਾ ਕੀਤਾ। ਉਹ ਕਹਿੰਦੇ ਕਿ ਹੱਦ ਤੋਂ ਜ਼ਿਆਦਾ ਉਧਰ ਲਾਸ਼ਾਂ ਸਨ, ਜਿਹੜੇ ਮੁਸਲਮਾਨ ਵਡੀਚੇ ਨੇ। ਇੰਨਾ ਪਿਆਰ ਸੀ ਸਿੱਖ, ਜਿਵੇਂ ਤੁਹਾਡਾ ਤੁਸੀਂ ਦੱਸਿਆ ਪਿੰਡ ਦੇ ਸਿੱਖ ਤੇ ਮੁਸਲਮਾਨ ਆਪਸ ਵਿੱਚ ਪਿਆਰ ਸੀ ਨਾ, ਇੰਜ ਹੀ ਉਧਰ ਵੀ ਪਿਆਰ ਹੋਏਗਾ ਨਾ ਜਿਹੜੇ ਉਧਰੋਂ ਆਏ ਮਹਾਜਰ। ਇੰਨੇ ਪਿਆਰ ਹੋਣ ਦੇ ਬਾਵਜੂਦ ਇੰਨੀ ਵੱਡ ਟੋਕ ਕਿਉਂ ਹੋਈ? ਉਹ ਤੁਹਾਨੂੰ ਦੱਸਣਾ ਨਾ, ਇਹ ਕੰਮ ਸ਼ੁਰੂ ਹੋਇਆ ਨਾ, ਉਦੋਂ ਗੁੱਲਾ ਪਿਆ ਹੈ। ਹਾਂ ਹਾਂ। ਉਧਰੋਂ ਆਵਾਜ਼ ਆਈ ਹੈ ਮੁਸਲਮਾਨਾਂ ਨੂੰ, ਜਿਹੜੇ ਨੇ ਮੁਸਲਮਾਨਾਂ ਨੂੰ ਬੜਾ ਮਾਰਦੇ ਨੇ। ਜਿਹਨੇ ਉਧਰ ਵੱਢਣ ਡੇ ਨੇ ਮੁਸਲਮਾਨ? ਵੱਢਣ ਡੇ। ਅੱਛਾ। ਉਹ ਫਿਰ ਸਾਡੇ ਜਿਹੜੇ ਸੀ ਮੁਸਲਮਾਨ, ਇਹਨਾਂ ਨੇ ਕੌਲ ਲੱਗੀ ਹੈ, ਤੇ ਇਹ ਵੀ ਸਿੱਖਾਂ ਨੂੰ ਨਹੀਂ ਸੁਣਨਾ, ਇਹ ਵੀ ਸਿੱਖਾਂ ਨੂੰ ਮਾਰਨ ਲੱਗ ਪਏ। ਫਿਰ ਉਹਨੇ ਮਾਫੀ ਦਿੱਤੀ? ਫਿਰ ਇਹਨਾਂ ਵੀ ਨਹੀਂ, ਜਿੱਥੇ ਟੱਕਰਿਆ ਉੱਥੇ ਮਾਰ ਦਿੰਦੇ, ਇਹਨਾਂ ਵੀ ਨਹੀਂ ਮਾਫੀ ਦਿੱਤੀ। ਨਹੀਂ, ਇਹ ਜਿਹੜਾ ਕੰਮ ਉਂਝ ਹੋਇਆ ਤੁਹਾਡੇ ਨਿਗਾਹ ਵਿੱਚ ਕੀ ਇਹ ਵੱਡ ਟੋਕ ਹੋਣੀ ਚਾਹੀਦੀ ਸੀ ਜਾਂ ਰਮਾਨ ਨਾਲ ਜਾਂਦੇ? ਤੁਸੀਂ ਕੀ ਸਾਡੇ ਪਿੰਡ ਬਿਲਕੁਲ ਤੁਹਾਨੂੰ ਦੱਸਿਆ ਬਾਣ ਨਾਲੇ ਤੋਂ ਅੱਗੇ। ਦੇਖੋ, ਨਹੀਂ ਮੈਂ ਤੁਹਾਡੇ ਪਿੰਡ ਦੀ ਗੱਲ ਨਹੀਂ ਕਰ ਰਿਹਾ। ਦੇਖੋ ਨਾ, ਇਹ ਸੁਣਨੇ ਤੇ ਆ ਨਾ ਗੱਲਾਂ, ਜਿਵੇਂ ਤੁਸੀਂ ਸੁਣਾਈਆਂ ਤੇ ਅੱਖਾਂ ਵੇਖੀ ਇਥੋਂ ਵਾਲੀ ਸੁਣਾਤੀ। ਮੈਂ ਉਂਝ ਕਹਿ ਰਿਹਾ ਕਿ ਜਿਹੜੀ ਵੱਡ ਟੋਕ ਇੰਨੀ ਹੋਈ ਹੋਣੀ ਚਾਹੀਦੀ ਜਾਂ ਨਹੀਂ, ਅਮਨ ਅਮਾਨ ਨਾਲ, ਕਿ ਤੁਹਾਡਾ ਕੀ ਵਿਚਾਰ ਨੇ? ਮਤਲਬ ਪਿਆਰ ਮੁਹੱਬਤ ਨਾਲ ਚੱਲ ਨਾ ਹੁੰਦੀ? ਚਲੋ ਅਸੀਂ ਤੇ ਆਂਦੇ ਸਨ ਬਿਲਕੁਲ ਸਹੀ ਜਾਂਦੇ, ਉਧਰ ਸਹੀ ਹੁੰਦੇ, ਮੁਸਲਮਾਨ ਇੱਧਰ ਆ ਜਾਂਦੇ, ਇਹ ਉਧਰ ਟੁਰ ਜਾਂਦੇ।
ਵੱਢ ਟੁੱਕ ਕਰਨ ਦਾ ਮਤਲਬ ਹੀ ਕੋਈ ਨਹੀਂ ਸੀ। ਹਾਂ ਤੇ ਉਹਨੂੰ ਮੁੜ ਉਧਰੋਂ ਆਵਾਜ਼ ਆਇਆ ਪਹਿਲਾਂ ਹਾਂ ਹਿੰਦੁਸਤਾਨ ਵਾਲਾ, ਹਾਂ ਉਹ ਲੱਗੇ ਨੇ ਮਾਰਨ। ਪਹਿਲਾਂ ਸਾਰੇ ਏਰੀਏ ਦੇ ਵਿੱਚ ਕੋਈ ਮਾਰਦਾ ਨਹੀਂ ਸੀ ਸਿੱਖਾਂ ਨੂੰ, ਰੋਲ ਕੰਪਾਂ ਛੱਡ ਕੇ ਆਇਆ ਸੀ ਹਾਂ ਸਾਰਿਆਂ ਨੂੰ ਸਿੱਖਾਂ ਨੂੰ। ਹਾਂ ਪਹਿਲਾਂ ਆਵਾਜ਼ ਉਧਰੋਂ ਆਈ ਹੈ ਸਿੱਖਾਂ ਨੂੰ ਮਾਰਨ ਦੀ ਹਾਂ ਮੁਸਲਮਾਨਾਂ ਨੂੰ। ਫਿਰ ਇਹ ਮੁਸਲਮਾਨ ਵੀ ਭੁਗਤ ਗਏ, ਇਹ ਵੀ ਆਖਣ ਲੱਗੇ ਕਿ ਸਾਡੇ ਭਰਾਵਾਂ ਨੂੰ ਮਾਰ ਦੇਣ ਪਏ, ਅਸੀਂ ਕਿਉਂ? ਵੱਡ ਤੋਂ ਸ਼ੁਰੂ ਇੰਜ ਹੋਈ ਹੈ ਇਹ ਨਹੀਂ ਸ਼ੁਰੂ ਹੋ ਗਈ ਸੀ। ਵੇਖੋ ਦੇਖੀ ਕਿਉਂ ਸਿੱਖ ਸਾਡੇ ਇਲਾਕੇ 'ਚ ਬੜੇ ਬੜੇ ਤਗੜੇ ਵੀ ਸਨ, ਸਾਹਣ ਸਿੱਖ ਸਨ। ਇੱਧਰ ਛੰਨੀ ਇੱਕ ਤੇ ਇੱਕ ਪਰ ਛੰਨੀ ਵਿਰਕਾ ਜੀ ਠੱਟਾ ਮਾਣਕ। ਠੱਟਾ ਜਿਹੜਾ ਉੱਥੇ ਬੜੇ ਸਿੱਖ ਤਗੜੇ ਸਨ। ਉਹ ਠੱਟਾ ਮਾਣਕ ਹੈ, ਛੰਨੀ ਵਿਰਕਾ ਉਹਦੀ ਗੱਲ ਕਰਦੇ ਇਹ ਕੱਕੜ ਗਿਲਾ। ਹਾਂ ਕੱਕੜ ਇੱਧਰ ਜਾਗੋ ਵਾਲਾ ਇਹ ਰੋਖਿਆ ਸਿੱਖ ਸਾਡੇ ਕੋਲ ਗੁਆਂਢ ਸਾਡੇ ਬੜੇ ਤਗੜੇ ਸਨ। ਰੋਕੇ ਵੀ ਸਿੱਖਾਂ ਦਾ ਸੀ ਪਿੰਡ? ਮੈਂ ਸਾਰਾ ਪਿੰਡ ਹੀ ਸਿੱਖਾਂ ਦਾ। ਅੱਛਾ ਅੱਛਾ ਬੱਬਰ ਵਿੱਚ ਵੀ ਆਇਆ ਸੀ ਸਿੱਖ? ਬੱਬਰਾਂ 'ਚ ਵੀ ਸਿੱਖ ਹੀ ਸਨ। ਇੱਧਰ ਸੁਣਿਆ ਸਰਾਸ ਆਪਣੇ ਢਿੱਲੂ ਸਨ। ਸਾਰੇ ਸਾਈ ਉਹ ਆਪ ਆਪਣੀ ਜਾਤਾਂ। ਅੱਛਾ ਜਦੋਂ ਫਿਰ ਚਲੇ ਗਏ ਨੇ ਆਪਣੇ ਪਿੰਡ ਵਾਲੇ ਤੁਹਾਡੇ ਸਰਦਾਰ, ਤੁਹਾਡਾ ਤੁਸੀਂ ਦੱਸਿਆ ਕਿ ਵਰਤੋਂ ਬੜੀ ਅੱਛੀ ਸੀ, ਜਿਹੜੀ ਸਹੀ ਸੀ, ਕੋਈ ਲੜਾਈ ਨਹੀਂ ਸੀ ਹੁੰਦੀ, ਬਿਲਕੁਲ। ਤੇ ਫਿਰ ਹੋ ਸਕਦਾ ਉਹ ਆਪਣੇ ਪਿੰਡ ਨੂੰ ਉਹਨਾਂ ਦੇ ਤੰਗ ਹੋਈ ਹੋਏ ਕਿ ਆਪਣੇ ਪਿੰਡ ਵੇਖਣ ਆਏ, ਤੁਹਾਨੂੰ ਮਿਲਣ ਆਏ ਹੋਣ, ਵਡੇਰੇ ਮਿਲਣ ਆਏ ਹੋਣ। ਉਹ ਆਇਆ ਗਿਆ? ਉਹ ਜੀ ਤੁਹਾਨੂੰ ਦੱਸਣਾ, ਹਾਂਜੀ ਇੱਕ ਸਿੱਖ ਆਇਆ ਅੱਛਾ ਸਾਡੇ ਕੋਲ ਇੱਥੇ ਇੱਥੇ ਵਾਹਵਾ ਚਿਰ ਉਹਨਾਂ ਕੋਲ 8-10 ਦੇ ਪਿਆ 47 ਤੋਂ ਬਾਅਦ ਆਇਆ? ਬਾਅਦ ਵਿੱਚ। ਹਾਂ ਉਹ ਮਤਲਬ ਇੱਥੇ ਉਹ ਆਂਦਾ ਸੀ ਬਸ ਸਾਨੂੰ ਇਹਨਾਂ ਕੁੜੀ ਆਨੇ ਲਗਾਈ ਬੜੀ ਦੂਰ ਛੱਡਿਆ ਹੋਇਆ। ਇਹ ਮੋਦੀ ਸਰਕਾਰ ਨੂੰ ਕਹਿੰਦਾ? ਹਾਂ ਅੱਛਾ ਉਹਨਾਂ ਆਖਿਆ ਕਿ ਸਾਨੂੰ ਉਹਦਾ ਬੜੀ ਦੂਰ ਲਗਾ ਛੱਡਿਆ, ਕਹਿੰਦੇ ਤੇ ਅਸੀਂ ਆਏ ਤੇ ਰਹਿੰਦੇ ਹਾਂ ਅਗਰ ਟੁਰ ਗਏ ਬੜੇ। ਯਾਨੀ ਪੰਜਾਬ ਦੇ ਵਿੱਚ ਉਹਨਾਂ ਨੂੰ ਬਹੁਤਿਆਂ ਨੂੰ ਅਗਾਂਹ ਟਪਾ ਦਿੱਤਾ ਯੂਪੀਸੀਪੀ ਲੋਕਾਂ ਦੇ ਪੰਜਾਬੋਂ ਬਾਹਰ। ਯਾਨੀ ਉਹਨਾਂ ਨੇ ਕੰਮ ਹੀ ਐਵੇਂ ਦਾ ਕੀਤਾ ਕਿ ਪੰਜਾਬੀ ਆਪਸ ਚ ਰਲ ਨਾ ਸਕਣ। ਮੈਂ ਵੀ ਵੇਖਿਆ ਉਹ ਮੋਹਨ ਸਿੰਘ, ਮੋਹਨ ਸਿੰਘ ਸੀ ਉਹ। ਮੈਂ ਪੁੱਛਣਾ ਸਾਰਾ ਕੁਝ, ਤੁਸੀਂ ਚੁੱਪ ਰਹੋ ਬਾਬੇ, ਤੁਸੀਂ ਕਾਲੇ ਨਾ ਪੋ, ਸਾਡਾ ਰੋਜ਼ ਦੇ ਕੰਮ ਸਾਨੂੰ ਪਤਾ ਹੁੰਦਾ ਕਿੱਥੇ ਜਾ ਕੇ ਕਿਹੜੀ ਗੱਲ ਕਰਨੀ। ਅੱਛਾ ਜਿਹੜਾ ਆਇਆ ਸੀ ਬਾਬਾ ਜੀ ਉਹਦਾ ਨਾਂ ਕੀ ਸੀ? ਮੋਹਨ ਸਿੰਘ। ਮੋਹਨ ਸਿੰਘ? ਅੱਛਾ ਅੱਛਾ ਉਹ ਆਇਆ ਸੀ? ਉਹ ਮਿਲਿਆ ਆਪਣੇ ਵੱਡੇ ਵੱਡੇ ਸਾਰਿਆਂ? ਸਾਰਿਆਂ ਨੂੰ ਮੈਂ ਤੇ 8 ਦਿਨ ਮੁੜ ਸਾਰੇ ਉਹਨਾਂ। ਅੱਛਾ ਜਦੋਂ ਆਇਆ ਸੀ ਕਿਵੇਂ ਦਾ ਸਲੂਕ ਕੀਤਾ? ਉਹਦੇ ਨਾਲ ਬੜਾ ਪਿਆਰ ਕੀਤਾ ਸਾਰੇ ਪਿੰਡ ਹੀ। ਸਾਰੇ ਪਿੰਡ ਦੇ ਆਣ ਕੇ ਕੋਈ ਬਹਿ ਜਾਂਦੇ? ਉਹ ਵਿਆਹ ਸਾਡਾ ਵਿਆਹਾਂ ਦੇ ਸ਼ਾਮਲ ਰੱਖਿਆ। ਅੱਛਾ ਵਿਆਹਾਂ ਦੇ ਵੀ ਉਹਨੂੰ ਖੜਿਆ ਨਾਲ? ਨਾਲ ਉਹਨੂੰ ਵਿਆਹ ਜਾਣੀ ਤੇ ਜਾਂਦਾ ਰਿਹਾ ਦੋਵਾਂ ਵਿਆਹਾਂ ਤੇ। ਅੱਛਾ ਅੱਛਾ ਤੇ ਬੜਾ ਸਲੂਕ ਨਾਲ ਗਿਆ। ਸ਼ਾਮ ਟਾਈਮ ਜਦੋਂ ਬਹਿੰਦਾ ਸੀ ਆਣ ਕੇ ਸਾਰੇ ਪਿੰਡ ਵਾਲੇ ਆਣ ਕੇ ਬਹਿ ਜਾਂਦੇ ਨਾਲ, ਸਿੱਖ ਆਇਆ ਸਾਡਾ ਪਿੰਡ। ਫਿਰ ਉਹਦੀ ਭੋਏ ਤੇ ਰਹਿੰਦੀ ਸੀ ਉਹਦੇ ਜੋੜ। ਅੱਛਾ ਉਹ ਸਾਡੇ ਬੁੱਢੇ ਦੇ ਨਾਂ ਸੀ। ਅੱਛਾ ਮਤਲਬ ਫਤਿਹਦੀਨ ਬਾਬਾ ਜਿਹੜਾ ਉਹਦੇ ਨਾਂ ਸੀ। ਅੱਛਾ ਗਾਣੇ ਲਈ ਸੀ। ਉਹ ਮੈਂ ਬਿਆਨ ਵੀ ਉਹ ਦੇ ਕੇ ਆਇਆ। ਉਹਦੇ ਕਾਗਜ਼ ਲੈਣ ਆਇਆ। ਉਹ ਕਾਗਜ਼ ਵੀ ਲੈਣ ਆਇਆ ਸੀ ਆਪਣੇ। ਉਹ ਬਿਆਨ ਦੇ ਛੱਡੇ ਥਾ ਪੈਸੇ ਉਹ ਦੇ ਗਏ ਸਾਨੂੰ। ਅੱਛਾ ਅੱਛਾ ਉਹ ਬਿਆਨ ਵੀ ਦੇ ਛੱਡੇ। ਇਹ ਤਾਂ ਅੱਛਾ ਸਲੂਕ ਫਿਰ? ਬਿਲਕੁਲ ਬੜਾ ਉਹਨੂੰ ਪ੍ਰੇਮ ਨਾਲ ਕਰਿਆ, ਬੜੇ ਕਿਰਾਇਆ ਭਾੜਾ ਵੀ ਦੇ ਕੇ ਕਰਿਆ ਤੇ ਬੜੇ ਸਲੂਕ ਨਾਲ ਗਿਆ। ਚਲੋ ਜੀ ਬੜੀ ਮਿਹਰਬਾਨੀ ਤੁਹਾਡੀ ਬਜ਼ੁਰਗੋ, ਤੁਸੀਂ ਜਿਹੜੀ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ। ਤੁਹਾਡੇ ਜਿਹੜੇ ਪਿੰਡੋਂ ਗਏ ਨੇ ਸਰਦਾਰ ਦੁੱਲੂ ਆਜ਼ਾਦ ਦੇ ਜਿੰਨੇ ਵੀ ਸਰਦਾਰ ਨੇ, ਹੋਰ ਵੀ ਚਲੋ ਜਿਹੜੇ ਵੀ ਗਏ ਇਲਾਕੇ ਦੇ, ਉਹਨਾਂ ਤੁਸੀਂ ਆਪਣੀ ਉਹਨਾਂ ਦੇ ਵਡੇਰਿਆਂ ਦੀਆਂ ਗੱਲਾਂ ਸੁਣਾਈਆਂ, ਆਪਣੇ ਪਿਆਰ ਮੁਹੱਬਤ ਮੁਸਲਮਾਨ ਸਿੱਖਾਂ ਦਾ ਦੱਸਿਆ ਕਿਵੇਂ ਦਾ ਸੀ। ਤੁਹਾਡੀ ਬੜੀ ਮਿਹਰਬਾਨੀ। ਨਾਜ਼ਰੀਨ ਉਮੀਦ ਕਰਦੇ ਤੁਹਾਨੂੰ ਅੱਜ ਦੀ ਜਿਹੜੇ ਵਸਨੀਕ ਬਜ਼ੁਰਗਾਂ ਦੀ ਅਸੀਂ ਇੰਟਰਵਿਊ ਕੀਤਾ ਨੇ, ਕਹਾਣੀ ਰਿਕਾਰਡ ਕਰਕੇ ਤੁਹਾਡੇ ਰੂਬਰੂ ਰੱਖੀ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਈ, ਗੱਲਾਂ ਅੱਛੀਆਂ ਲੱਗੀਆਂ ਹੋਣਗੀਆਂ, ਪਿਆਰ ਮੁਹੱਬਤ ਅੱਛਾ ਲੱਗਾ ਹੋਏਗਾ। ਅਗਰ ਅੱਛੀ ਲੱਗੇ ਵੀਡੀਓ ਲਾਈਕ ਸ਼ੇਅਰ ਲਾਜ਼ਮੀ ਕਰਨਾ ਤੇ ਕਮੈਂਟ ਕਰਕੇ ਸਾਨੂੰ ਆਪਣੀ ਜਿਹੜਾ ਨਾਲ ਲਾਜ਼ਮੀ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ। ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਵੀਂ ਜਗ੍ਹਾ ਤੇ ਨਵੇਂ ਜ਼ਿਲ੍ਹੇ ਵਿੱਚ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਰੱਬ ਰੱਖਾ।